ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 16 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ, ਕਲੋਵਿਸ ਅਮਰਜੀਤ ਸਿੰਘ ਵੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਸਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਸਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਆਪਾਂ ਦੀਪ ਸਿੱਧੂ ਦੀ ਗੱਲ ਕਰਦੇ ਜਾਈਏ। ਅੱਜ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੜਨ ਨੂੰ ਵੀ ਜਗ੍ਹਾ ਨਹੀਂ ਸੀ ਪੰਜਾਬ ਦੇ ਵਿੱਚ। ਤੇ ਇਸੇ ਤਰ੍ਹਾਂ ਸਰੀ ਦੇ ਵਿੱਚ ਕੱਲ੍ਹ ਰਾਤੀ ਕੈਂਡਲਾਈਟ ਵਿਜ਼ੂਅਲ ਕੀਤਾ ਗਿਆ ਸੀ ਉਹਨਾਂ ਦੀ ਯਾਦ 'ਚ। 600 ਦੇ ਕਰੀਬ ਲੋਕ ਉੱਥੇ ਇਕੱਠੇ ਹੋਏ ਸੀ। ਬਹੁਤ ਵੱਡਾ ਉੱਥੇ ਇਕੱਠ ਸੀਗਾ। ਜੀ ਬਿਲਕੁਲ, ਜਜ਼ਬਾਤ ਡੁੱਲ ਲੋਕਾਂ ਦੇ ਜਿਹੜੇ ਉਹ ਪੈ ਰਹੇ ਸੀਗੇ। ਇੱਦਾਂ ਤਾਂ ਜਿਹੜਾ ਕਹਿ ਲਓ ਹਰਜੋਤ ਸਿੰਘ ਜੀ ਕਿਸੇ ਨੂੰ ਥਾਂ ਮਿਲਣੀ ਲੋਕਾਂ ਦੀ ਜਗ੍ਹਾ ਦੇ ਵਿੱਚ ਬਹੁਤ ਘੱਟ ਜਿਹੜੀ ਆ ਉਹ ਨਸੀਬ ਹੁੰਦੀ ਆ। ਸੋ ਛੋਟੀ ਉਮਰੇ ਜੋਬਨ ਰੁੱਤੇ ਉਹ ਤੁਰ ਤਾਂ ਗਿਆ, ਪਰ ਨਾਲ ਆਪਣੇ ਕਈਆਂ ਨੂੰ ਜਿਹੜਾ ਆ ਉਹ ਆਪਣੀ ਸੋਚ ਦੇ ਨਾਲ ਕੀਲ ਕੇ ਜਿਹੜਾ ਉਹ ਗਿਆ ਸੀਗਾ। ਲੋਕਾਂ ਦੇ ਦਿਲਾਂ ਦੇ ਵਿੱਚ ਉਹ ਬੈਠਾ ਸੀਗਾ। ਬਹੁਤ ਸਾਰੇ ਹਜ਼ਾਰਾਂ ਹੀ ਲੱਖਾਂ ਲੋਕ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਸੀਗੇ ਉਸ ਨੂੰ ਉੱਥੇ ਮਿਲੇ ਤੇ ਉਸ ਦੀ ਕਾਬਲੀਅਤ, ਉਸ ਦੀ ਜੋ ਲਾਇਕ ਸੀਗਾ ਜਿੰਨਾ, ਉਸ ਤੋਂ ਉਹ ਕੀਲੇ ਗਏ ਸੀ। ਇਸ ਲਈ ਲੋਕਾਂ ਦੇ ਨਾਲ ਉਹ ਬਹੁਤ ਪਿਆਰੇ ਮੁਹੱਬਤ ਦੇ ਨਾਲ ਗੱਲਾਂ ਵੀ ਜਿਹੜੀਆਂ ਉਹ ਕਰਦਾ ਸੀ। ਆਪਣੀ ਗੱਲ ਨੂੰ ਬਹੁਤ ਹੀ ਠੋਕ ਵਜਾ ਕੇ ਇਤਿਹਾਸ ਦੇ ਨਾਲ ਜਿਹੜੇ ਉਦਾਹਰਨਾਂ ਦੇ ਕੇ ਉਹ ਦੱਸਦਾ ਹੁੰਦਾ ਸੀਗਾ। ਜਿਸ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਅੱਜ ਇਕੱਠ ਦੇਖਿਆ ਗਿਆ ਉਸਦੇ ਸੰਸਕਾਰ ਦੇ ਮੌਕੇ, ਅੰਤਿਮ ਵਿਦਾਇਗੀ ਦੇ ਮੌਕੇ, ਇੱਦਾਂ ਜਿਹੜਾ ਇਕੱਠ ਆ ਬਹੁਤ ਘੱਟ ਜਿਹੜਾ ਉਹ ਆਪਾਂ ਦੇਖਿਆ ਆ। ਬਹੁਤ ਸਾਰੇ ਲੋਕ ਉਸ ਦੇ ਅੰਤਿਮ ਦਰਸ਼ਨ ਕਰਨੋਂ ਵੀ ਰਹਿ ਗਏ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਪੈਰ ਰੱਖਣ ਦੀ ਵੀ ਥਾਂ ਨਹੀਂ ਸੀ। ਲੋਕਾਂ ਨੂੰ ਜਿੱਥੇ ਥਾਂ ਮਿਲੀ ਛੱਤਾਂ ਤੇ ਚੜ੍ਹ ਕੇ, ਲੋਕਾਂ ਦੇ ਚੁਬਾਰਿਆਂ ਤੇ ਚੜ੍ਹ ਕੇ ਉੱਥੇ ਦੇਖ ਰਹੇ ਸੀ ਕਿ ਵੀ ਅੰਤਿਮ ਦਰਸ਼ਨ ਇਸ ਦੇ ਜਿਹੜੇ ਉਹ ਹੋਣ। ਵਾਰਿਸ ਪੰਜਾਬ ਦਾ ਆਖਿਰ ਦੇ ਵਿੱਚ ਉੱਤੇ ਜਿਹੜਾ ਉਸਦਾ ਜਿਹੜਾ ਝੰਡਾ ਆ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਵਾਰਿਸ ਪੰਜਾਬ ਦੇ, ਉਹ ਜਿਹੜਾ ਇਸ ਦੀ ਜਿਹੜੀ ਅੰਤਿਮ ਦੇਹ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਸੀਗਾ ਸੰਸਕਾਰ ਤੋਂ ਪਹਿਲਾਂ। ਲੋਕ ਭੁੱਬਾ ਮਾਰ ਕੇ ਉੱਥੇ ਰੋ ਰਹੇ ਸੀ ਜਿਹੜੇ ਉਸਨੂੰ ਕਦੀ ਮਿਲੇ ਵੀ ਨਹੀਂ ਸੀਗੇ। ਉਸ ਦੀਆਂ ਗੱਲਾਂ ਨੂੰ ਯਾਦ ਕਰਦੇ ਹੋਏ, ਇਸ ਯੋਧੇ ਨੂੰ ਯਾਦ ਕਰਦਿਆਂ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਜਿਹੜਾ ਆ ਉਹ ਵੈਰਾਗ ਜਿਹੜਾ ਉਹ ਦੇਖਣ ਨੂੰ ਮਿਲਿਆ। ਸੋ ਕਹਿੰਦੇ ਨੇ ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ, ਪੁੱਤ ਪੰਜਾਬ ਦਾ ਚਿਖਾ ਤੇ ਸੌਣ ਲੱਗਾ। ਸੋ ਇਸ ਤਰ੍ਹਾਂ ਕਰਦੇ ਹੋਏ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਅਲਵਿਦਾ ਆਖਿਆ ਵੀਰ ਦੀਪ ਸਿੱਧੂ ਨੂੰ। ਪਰ ਇਹ ਵੀ ਦੀਪ ਜਾਂਦੇ ਜਾਂਦੇ ਅਨੇਕਾਂ ਹੀ ਹੋਰ ਦੀਪ ਜਿਹੜੇ ਉਹ ਜਗਾ ਕੇ ਗਿਆ ਆ ਆਪਣੀ ਸੋਚ ਦੇ ਨਾਲ। ਆਪਾਂ ਇਹੀ ਉਮੀਦ ਕਰਦੇ ਹਾਂ ਵੀ ਇਸ ਸੋਚ ਦੇ ਉੱਤੇ, ਇਸ ਜਿਹੜੀ ਆਪਣੀ ਚਿਖਾ ਦੇ ਨਾਲ ਦੇ ਜਗਾਏ ਜਿਹੜੇ ਦੀਪ ਆ ਉਹ ਇੱਦਾਂ ਹੀ ਬਲਦੇ ਰਹਿਣ। ਇਸ ਸੋਚ ਨੂੰ ਵੱਧ ਤੋਂ ਵੱਧ ਹੁੰਗਾਰਾ ਮਿਲਦਾ ਰਹੇ। ਜੀ
ਤੇ ਆਪਾਂ ਇਹ ਖਬਰਾਂ ਵੱਲ ਅੱਜ ਨੈਟੋ ਵੱਲੋਂ ਖਬਰ ਇਹ ਆ ਰਹੀ ਆ ਵੀ ਰਸ਼ੀਆ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਯੂਕਰੇਨ ਦੇ ਬਾਰਡਰ ਦੇ ਉੱਤੇ ਆਪਣੇ ਟਰੂਪਸ ਨੂੰ ਇਕੱਠੇ ਕਰ ਰਿਹਾ ਹੈਗਾ ਆ। ਸੋ ਕੱਲ ਖਬਰ ਆਈ ਸੀ ਵੀ ਸ਼ਾਇਦ ਉਹ ਬੈਕ ਡਾਊਨ ਕਰ ਰਹੇ ਆ, ਪਰ ਅੱਜ ਨੈਟੋ ਦੇ ਚੀਫ ਜੈਨਸ ਸਟੋਲਟਨਬਰਗ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਰਸ਼ੀਆ ਮਿਲਟਰੀ ਦਾ ਬਹੁਤ ਵੱਡਾ ਬਿਲਡਅਪ ਕਰ ਰਿਹਾ ਹੈਗਾ। ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੈਨਸਨ ਨੇ ਵੀ ਅੱਜ ਇਹ ਕਿਹਾ ਆ ਵੀ ਜਿਹੜਾ ਕ੍ਰੈਮਲਿਨ ਆ ਉਹ ਮਿਕਸਡ ਸਿਗਨਲ ਸੈਂਡ ਕਰ ਰਿਹਾ, ਵੀ ਇੱਕ ਪਾਸੇ ਗੱਲ ਕਰ ਰਿਹਾ ਵੀ ਨਹੀਂ ਅਸੀਂ ਪਿੱਛੇ ਹਟ ਰਹੇ ਹਾਂ, ਦੂਜੇ ਪਾਸੇ ਉਹ ਫੌਜੀਆਂ ਦੀ ਗਿਣਤੀ ਉੱਥੇ ਵਧਾ ਰਹੇ ਹੈਗੇ ਆ। ਸੋ ਹਜੇ ਵੀ ਯੂਕਰੇਨ ਤੇ ਰਸ਼ੀਆ ਦੀ ਲੜਾਈ ਨੂੰ ਲੈ ਕੇ ਬਹੁਤ ਟੈਂਸ ਸਿਚੁਏਸ਼ਨ ਬਣੀ ਹੋਈ ਆ ਪੂਰੀ ਦੁਨੀਆ ਦੇ ਵਿੱਚ। ਵੀ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਸਕਦਾ ਹੈ। ਅਮਰੀਕਾ ਵਾਲਿਆਂ ਨੇ ਆਲਰੇਡੀ ਆਪਣੀ ਅੰਬੈਸੀ ਉੱਥੋਂ ਖਾਲੀ ਕਰਾ ਲਈ ਆ, ਤੇ ਉੱਥੋਂ ਸਾਰੇ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਇਹ ਕਿਹਾ ਵੀ ਉਸ ਮੁਲਕ ਚੋਂ ਬਾਹਰ ਨਿਕਲ ਜਾਓ। ਇੰਡੀਆ ਨੇ ਵੀ ਇਹ ਕਿਹਾ 20,000 ਦੇ ਕਰੀਬ ਸਟੂਡੈਂਟਸ ਯੂਕਰੇਨ ਦੇ ਵਿੱਚ ਪੜ੍ਹਦੇ ਆ, ਵੀ ਤੁਸੀਂ ਉੱਥੋਂ ਵਾਪਸ ਆ ਜਾਓ। ਸੋ ਇਹ ਤੋਂ ਲੱਗਦਾ ਆ ਵੀ ਸਿਚੁਏਸ਼ਨ ਬਹੁਤ ਖਤਰਨਾਕ ਬਣੀ ਹੋਈ ਹੈਗੀ ਆ। ਜੀ, ਬਿਲਕੁਲ। ਕੱਲ੍ਹ ਰੂਸ ਨੇ ਆਪਣੇ ਪੱਧਰ ਦੇ ਉੱਤੇ ਇੱਕ ਵੀਡੀਓ ਜਿਹੜੀ ਉਹ ਪਾਈ ਸੀ ਵੀ ਆਹ ਦੇਖੋ ਕ੍ਰੀਮੀਆ ਦਾ ਜਿਹੜਾ ਇਹ ਇਲਾਕਾ ਹੈਗਾ ਆ, ਜਿਸ ਨੂੰ ਕੁਛ ਵਰ੍ਹੇ ਪਹਿਲਾਂ ਰੂਸ ਨੇ ਇੱਕ ਹਿਸਾਬ ਦੇ ਨਾਲ ਆਪਣੇ ਨਾਲ ਫਿਰ ਮਿਲਾ ਲਿਆ ਸੀ, ਅਨੈਕਸ ਕਰ ਦਿੱਤਾ ਸੀ ਯੂਕਰੇਨ ਦੇ ਵਿੱਚੋਂ। ਤਾਂ ਉੱਥੋਂ ਕਹਿੰਦੇ ਆ ਵੀ ਅਸੀਂ ਫੌਜੀ ਜਿਹੜੇ ਉਹ ਵਾਪਸ ਬੁਲਾ ਰਹੇ ਹਾਂ, ਅਤੇ ਆਪਣੀਆਂ ਪੱਕੀਆਂ ਜਿਹੜੀਆਂ ਪੋਸਟਾਂ ਹੈਗੀਆਂ ਆ ਉਹਨਾਂ ਉੱਤੇ ਵਾਪਸ ਘੱਲੇ ਜਾ ਰਹੇ ਹੈਗੇ ਆ। ਪਰ ਅੱਜ ਜਿਹੜੇ ਐਂਟਨੀ ਬਲਿੰਕਨ ਆ, ਉਹ MSNBC ਦੇ ਨਾਲ ਵੀ ਗੱਲ ਉਹਨਾਂ ਨੇ ਕੀਤੀ ਆ, ਅਤੇ ਉਸ ਦੇ ਵਿੱਚ ਵੀ ਉਹਨਾਂ ਨੇ ਸ਼ੱਕ ਹੀ ਇੱਕ ਹਿਸਾਬ ਦੇ ਨਾਲ ਪ੍ਰਗਟਾਇਆ ਹੈਗਾ ਆ ਵੀ ਭਾਈ ਜਿੰਨੀ ਦੇਰ ਤੱਕ ਸਾਨੂੰ ਸਹੀ ਉਦਾਹਰਣ ਜਿਹੜੀ ਉਹ ਨਹੀਂ ਮਿਲਦੀ, ਸਹੀ ਸਬੂਤ ਨਹੀਂ ਮਿਲਦੇ ਵੀ ਵਾਕਈ ਪਿੱਛੇ ਜਿਹੜੇ ਆ ਉਹ ਜਾ ਰਹੇ ਆ, ਉਨੀ ਦੇਰ ਤੱਕ ਅਸੀਂ ਇਹਨਾਂ ਦੀ ਗੱਲ ਦਾ ਯਕੀਨ ਨਹੀਂ ਕਰ ਸਕਦੇ। ਕਹਿੰਦੇ ਵੀ ਸਾਡੇ ਜਿਹੜੇ ਸੂਤਰਾਂ ਦੇ ਮੁਤਾਬਕ ਬਿਲਡਅਪ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਹੈਗਾ ਆ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਨਾਟੋ ਵਾਲਿਆਂ ਨੇ ਵੀ ਇਹੀ ਆਖਿਆ ਆ। ਪਰ ਜੇ ਹਰਜੋਤ ਸਿੰਘ ਜੀ ਰੂਸ ਵਾਕਿਆ ਹੀ ਫੌਜੀਆਂ ਨੂੰ ਇੱਦਾਂ ਵਾਪਸ ਬੁਲਾ ਲੈਂਦਾ ਆ, ਤਾਂ ਡੀ ਐਸਕੇਲੇਸ਼ਨ ਹੋ ਸਕਦੀ ਹੈ, ਯਾਨੀ ਕਿ ਜਿਹੜਾ ਤਣਾਅ ਹੈ ਇਸ ਟਾਈਮ ਬਹੁਤ ਜ਼ਿਆਦਾ ਵਧਿਆ ਪਿਆ ਆ, ਉਸ ਦੇ ਵਿੱਚ ਥੋੜ੍ਹੀ ਕਟੌਤੀ ਹੋ ਸਕਦੀ ਆ, ਪ੍ਰੈਸ਼ਰ ਜਿਹੜਾ ਉਹ ਘੱਟ ਸਕਦਾ ਆ। ਲੱਗ ਤਾਂ ਹਰਜੋਤ ਸਿੰਘ ਜੀ ਇੱਦਾਂ ਰਿਹਾ ਆ ਵੀ ਪਤਾ ਨਹੀਂ ਬਹੁਤ ਚਿਰ ਤੋਂ ਕੋਈ ਜੰਗ ਨਹੀਂ ਲੱਗੀ, ਤੇ ਇਹ ਕਾਹਲੇ ਪਏ ਆ ਮਿਲਟਰੀ ਵਾਲੇ ਸਾਰੇ ਦੇ ਸਾਰੇ ਦੁਨੀਆ ਭਰ ਦੇ ਵਿੱਚ ਵੀ ਭਾਈ ਲੜੀਏ, ਹਥਿਆਰ ਜਿਹੜੇ ਉਹ ਆਪਾਂ ਵਰਤੀਏ, ਤੇ ਨਵੇਂ ਹਥਿਆਰ ਵੀ ਬਣਾਉਣੇ ਆ ਤੇ ਵੇਚਣੇ ਵੀ ਆ, ਤੇ ਕਈ ਕੁਛ ਕਰਨਾ। ਕਿਉਂਕਿ ਇਹ ਜਿਹੜਾ ਮਿਲਟਰੀ ਦਾ ਇੱਕ ਕਹਿ ਸਕਦੇ ਵੀ ਜਿਹੜੀ ਇਹ ਮਾਰਕੀਟ ਆ ਨਾ, ਇਹ ਲੜਾਈਆਂ ਦੇ ਚੱਲਦਿਆਂ ਹੀ ਜਿਹੜੀ ਉਹ ਚੱਲਦੀ ਆ। ਉਦੋਂ ਹੀ ਇਹਨਾਂ ਨੂੰ ਜਿਹੜੇ ਵੱਧ ਤੋਂ ਵੱਧ ਮੁਨਾਫਾ ਹੁੰਦਾ ਆ, ਉਹਨਾਂ ਨੂੰ ਆਮ ਲੋਕਾਂ ਦੀਆਂ ਜਾਨਾਂ ਦੇ ਨਾਲ, ਜੀਵਨ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਕਿੱਦਾਂ ਉਹਨਾਂ ਦਾ ਸਟਾਕ ਤਾਂਹ ਨੂੰ ਜਾਵੇ, ਕਿੱਦਾਂ ਆਪਣੇ ਨਵੇਂ ਹਥਿਆਰ ਵਰਤਣੇ ਆ, ਕਿੱਦਾਂ ਉਹ ਕਰਨਾ ਆ, ਉਸ ਦੇ ਉੱਤੇ ਜਿਹੜੀ ਉਹਨਾਂ ਦੀ ਅੱਖ ਜਿਹੜੀ ਉਹ ਜ਼ਿਆਦਾ ਰਹਿੰਦੀ ਆ। ਇੱਦਾਂ ਦੀ ਕੋਈ ਵੀ ਲੜਾਈ ਲੱਗਦੀ ਆ ਤਾਂ ਮੁਸ਼ਕਲ ਜਿਹੜੀ ਆ ਪੂਰੀ ਦੁਨੀਆ ਭਰ ਦੇ ਵਿੱਚ ਆ। 20 ਤੋਂ 22% ਜਿਹੜੀ ਨੈਚੁਰਲ ਗੈਸ ਆ ਯੂਰਪ ਨੂੰ ਰੂਸ ਘੱਲਦਾ ਆ। ਹੁਣ ਮੰਨ ਲਓ ਵੀ ਉਹ ਬੰਦ ਕਰ ਦੇਵੇ ਇਸ ਜੰਗ, ਜੇ ਰੱਬ ਨਾ ਕਰੇ ਲੱਗ ਜਾਂਦੀ ਆ, ਤਾਂ ਯੂਰਪ ਦਾ ਬਣਨਾ ਕੀ ਆ। ਥੋੜ੍ਹੇ ਦਿਨ ਪਹਿਲਾਂ ਆਈ ਥਿੰਕ ਬਹਿਰੀਨ ਦੇ ਨਾਲ ਅਮਰੀਕਾ ਵਾਲਿਆਂ ਨੇ ਗੱਲ ਕੀਤੀ ਸੀਗੀ ਵੀ ਭਾਈ ਜੇ ਜੰਗ ਲੱਗਦੀ ਆ ਤੇ ਤੁਸੀਂ ਉੱਧਰ ਨੂੰ ਘੱਲ ਦਿਓ ਨੈਚੁਰਲ ਗੈਸ। ਸੋ ਉਹਨਾਂ ਦੇ ਸ਼ੇਖਾਂ ਦੇ ਨਾਲ, ਉਹਨਾਂ ਦੇ ਕਿੰਗਸ ਦੇ ਨਾਲ ਅਮਰੀਕਾ ਵਾਲਿਆਂ ਨੇ ਗੱਲਬਾਤ ਕੀਤੀ ਸੀ ਵੀ ਇਹ ਚੀਜ਼ ਕਰਨ ਦੇ ਲਈ। ਪਰ ਬਹੁਤ ਵੱਡੀ ਜਿਹੜੀ ਮੁਸ਼ਕਿਲ ਆ ਉਹ ਪੈਣੀ ਆ, ਆਰਥਿਕ ਸੰਕਟ, ਜਾਨੀ ਸੰਕਟ, ਮਾਲੀ ਸੰਕਟ, ਇਹ ਬਹੁਤ ਵੱਡਾ ਜਿਹੜਾ ਕਿਸੇ ਵੀ ਜੰਗ ਲੱਗਣ ਦੇ ਨਾਲ ਉਹ ਹੋਣਾ ਆ। ਹੁਣ ਜਿੱਦਾਂ ਕੁਛ ਸਮਾਂ ਪਹਿਲਾਂ ਰਾਸ਼ਟਰਪਤੀ ਸਾਡੇ ਬਾਈਡਨ, ਉਹਨਾਂ ਨੇ ਇਹ ਕਿਹਾ ਸੀਗਾ ਵੀ ਇਹ ਕੋਈ ਤਾਲੀਬਾਨ ਨਹੀਂ ਆ, ਵੀ ਜਿਨ੍ਹਾਂ ਦੇ ਕੋਲ ਜ਼ਖੀਰਾ ਲਿਮਿਟਿਡ ਜਿਹੜਾ ਹੋਊਗਾ ਹਥਿਆਰਾਂ ਦਾ, ਇੱਕ ਦੁਨੀਆ ਦੀ ਸਭ ਤੋਂ ਵੱਡੀ ਮਿਲਟਰੀ ਦੇ ਨਾਲ ਪੰਗਾ ਜਿਹੜਾ ਉਹ ਜੇ ਪੈਂਦਾ ਆ, ਤਾਂ ਇਹ ਬਹੁਤ ਭਿਆਨਕ ਰੂਪ ਅਖਤਿਆਰ ਜਿਹੜਾ ਉਹ ਕਰ ਸਕਦੀ ਆ। ਉਸ ਤੋਂ ਬਾਅਦ 'ਚ ਰੂਸੀ ਰਾਸ਼ਟਰਪਤੀ ਨੇ ਕੁਛ ਦਿਨ ਪਹਿਲਾਂ ਇਹ ਬਿਆਨ ਦਿੱਤਾ ਸੀਗਾ ਵੀ ਭਾਈ ਜੇ ਸਾਡੇ ਤੇ ਕੋਈ ਪਹਿਲਾਂ ਹਮਲਾ ਕਰੂਗਾ ਤੇ ਅਸੀਂ ਪਰਮਾਣੂ ਹਥਿਆਰ ਵੀ ਚਲਾ ਸਕਦੇ ਹਾਂ। ਉਹਦੀ ਉਸ ਗੱਲ ਤੋਂ ਡਰ ਲੱਗਦਾ ਆ, ਕਿਉਂਕਿ ਉਹ ਕਹਿੰਦਾ ਵੀ ਅਸੀਂ ਅਜਿਹੀ ਦੁਨੀਆ 'ਚ ਕੀ ਕਰਕੇ ਰਹਿਣਾ ਆ ਜੇ ਇਸ ਦੁਨੀਆ ਦੇ ਵਿੱਚ ਰੂਸ ਹੀ ਨਾ ਹੋਵੇ। ਸੋ ਉਹਦੇ ਨਾਲੋਂ ਤਾਂ ਦੁਨੀਆ ਪੂਰੀ ਤਬਾਹ ਹੋਈ ਚੰਗੀ ਆ। ਸੋ ਇਹ ਕੋਈ ਬਹੁਤੇ ਚੰਗੇ ਸੰਕੇਤ ਨਹੀਂ ਹੈਗੇ। ਕੂਟਨੀਤਿਕ ਤੌਰ ਤੇ ਇਹਦਾ ਹੱਲ ਹੋ ਜਾਵੇ ਤਾਂ ਉਹਦੇ ਨਾਲ ਦੀ ਰੀਸ ਜਿਹੜੀ ਉਹ ਕੋਈ ਨਹੀਂ ਆ। ਆਮ ਲੋਕਾਂ ਨੂੰ ਆਪਣਾ ਜੀਵਨ ਨਾ ਗਵਾਉਣਾ ਪਵੇ, ਇਸੇ 'ਚ ਹੀ ਭਲਾਈ ਆ।
ਜੀ। ਸੋ ਬਹੁਤ ਸਾਰੇ ਲੋਕਾਂ ਨੂੰ ਹੋਊਗਾ ਵੀ ਇਹ ਰੌਲਾ ਕੀ ਹੈਗਾ ਰਸ਼ੀਆ ਦਾ ਤੇ ਯੂਕਰੇਨ ਦਾ। ਮੇਨ ਚੀਜ਼ ਇਹ ਆ ਵੀ ਰਸ਼ੀਆ ਇਹ ਮੰਗ ਕਰ ਰਿਹਾ ਵੀ ਯੂਕਰੇਨ ਕਦੇ ਵੀ ਨਾਟੋ ਦਾ ਮੈਂਬਰ ਨਾ ਬਣੇ। 2002 ਤੋਂ ਯੂਕਰੇਨ ਜਿਹੜਾ ਮੁਲਕ ਆ ਉਹ ਕੋਸ਼ਿਸ਼ ਕਰ ਰਿਹਾ ਵੀ ਨਾਟੋ ਦਾ, ਜਿਹੜੀ ਵਰਲਡ ਦੀ ਮੋਸਟ ਪਾਵਰਫੁਲ ਮਿਲਟਰੀ ਅਲਾਇੰਸ ਆ, ਉਹਦਾ ਉਹ ਮੈਂਬਰ ਬਣ ਜਾਏ। ਸੋ ਜੇ ਈਸਟਰਨ ਯੂਰਪ ਦੇ ਵਿੱਚ ਉਹ ਨਾਟੋ ਦਾ ਮੈਂਬਰ ਬਣਦਾ ਆ, ਸੋ ਕਿਸੇ ਵੀ ਨਾਟੋ ਦੇ ਮੈਂਬਰ ਦੇ ਉੱਤੇ ਕੋਈ ਕੰਟਰੀ ਅਟੈਕ ਕਰਦੀ ਆ ਤੇ ਫਿਰ ਉਹ ਇੱਕ ਤਰ੍ਹਾਂ ਦੇ ਨਾਲ ਨਾਟੋ ਦੇ ਉੱਤੇ ਅਟੈਕ ਸਮਝਿਆ ਜਾਂਦਾ, ਫਿਰ ਸਾਰੇ ਮੁਲਕ ਉਹਦਾ ਸਾਥ ਦਿੰਦੇ ਆ। ਸੋ ਇਸ ਕਰਕੇ ਜਿਹੜਾ ਰਸ਼ੀਆ ਆ ਉਹ ਜ਼ੋਰ ਪਾ ਰਿਹਾ, ਪਰ ਯੂਐਸ ਤੇ ਨਾਟੋ ਇਹ ਕਹਿੰਦੇ ਆ ਵੀ ਰਸ਼ੀਆ ਨੂੰ ਅਸੀਂ ਨਹੀਂ ਅਕੋਮੋਡੇਟ ਕਰ ਸਕਦੇ, ਵੀ ਇੰਡੀਪੈਂਡੈਂਟ ਕੰਟਰੀ ਆ ਯੂਕਰੇਨ, ਉਹਨਾਂ ਦੀ ਮਰਜ਼ੀ ਆ, ਉਹਨਾਂ ਨੇ ਨਾਟੋ ਨੂੰ ਜੁਆਇਨ ਕਰਨਾ ਆ ਜਾਂ ਨਹੀਂ ਕਰਨਾ ਹੈਗਾ ਆ। ਮਾਸਕੋ ਨੇ ਸੰਨ 2014 ਦੇ ਵਿੱਚ ਯੂਕਰੇਨ ਨਾਲੋਂ ਕਰੀਮੀਆ ਜਿਹੜਾ ਆ ਉਸ ਨੂੰ ਅਨੈਕਸ ਕਰ ਲਿਆ ਸੀ ਤੇ 13,000 ਲੋਕ ਜਿਹੜੇ ਆ ਈਸਟਰਨ ਰੀਜਨ ਡੋਨਬਾਸ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈਗੀ ਆ, ਜਿੱਥੇ ਗਵਰਨਮੈਂਟ ਫੋਰਸਿਸ ਤੇ ਪ੍ਰੋ ਰਸ਼ੀਅਨ ਸੈਪਰੇਟਿਸਟ ਜਿਹੜੇ ਲੜ ਰਹੇ ਹੈਗੇ ਆ। ਤੇ ਰਸ਼ੀਆ ਦੇ ਲਾ ਮੇਕਰਸ ਨੇ ਮੰਗਲਵਾਰ ਨੂੰ ਪੁਟਿਨ ਨੂੰ ਇਹ ਕਿਹਾ ਆ ਵੀ ਦੋ ਮਾਸਕੋ ਦੇ ਜਿਹੜੇ ਮੁਲਕ ਆ ਛੋਟੇ-ਛੋਟੇ, ਜਿਨ੍ਹਾਂ ਨੂੰ ਓਰੀਜਨਸ ਆ, ਜਿਨ੍ਹਾਂ ਨੂੰ ਬੈਕ ਕਰਦੇ ਆ, ਡੋਨੇਸਟ ਤੇ ਲੁਥਾਂਸਿਕ, ਇਹਨਾਂ ਨੂੰ ਇੰਡੀਪੈਂਡੈਂਟ ਗਿਣਿਆ ਜਾਵੇ। ਜੀ। ਨਾਟੋ ਨੂੰ ਇਹ ਬਾਰ-ਬਾਰ ਮੰਗ ਕਰ ਰਹੇ ਵੀ ਜਿਹੜੇ ਵੀ ਸੋਵੀਅਤ ਦੇ ਨਾਲੋਂ ਟੁੱਟੇ ਮੁਲਕ ਆ, ਉਹਨਾਂ ਨੂੰ ਕਦੀ ਵੀ ਜਿਹੜਾ ਆ ਉਹ ਇਸ ਦਾ ਹਿੱਸਾ ਨਾ ਬਣਾਇਆ ਜਾਵੇ। ਸੋ ਯੂਕਰੇਨ ਪਿਛਲੇ ਕਈ ਦਹਾਕਿਆਂ ਤੋਂ ਮੰਗ ਕਰ ਰਿਹਾ, 30 ਸਾਲ ਪਹਿਲਾਂ ਜਦੋਂ ਇਹਨਾਂ ਨੂੰ ਆਜ਼ਾਦੀ ਜਿਹੜੀ ਉਹ ਮਿਲੀ ਆ, ਇਹ ਸੋਵੀਅਤ ਸੰਘ ਦੇ ਨਾਲੋਂ ਟੁੱਟ ਕੇ ਹੀ ਜਿਹੜਾ ਇਹ ਮੁਲਕ ਬਣਿਆ। 2000 ਕਿਲੋਮੀਟਰ ਤੋਂ ਵੱਧ ਦਾ ਜਿਹੜਾ ਹਰਜੋਤ ਸਿੰਘ ਜੀ ਇਹ ਬਾਰਡਰ ਲੱਗਦਾ ਆ ਉਸ ਦੇ ਨਾਲ। ਬੈਲਾਰੂਸ ਵੀ ਇਸਦਾ ਗਵਾਂਢੀ ਮੁਲਕ ਆ, ਪਰ ਬੈਲਾਰੂਸ ਇੱਕ ਹਿਸਾਬ ਦੇ ਨਾਲ ਰੂਸ ਹੀ ਜਿਹੜਾ ਆ ਉਹ ਕਹਿੰਦੇ ਵੀ ਮੰਨ ਲਿਆ ਜਾਂਦਾ ਆ, ਕਿਉਂਕਿ ਉਸ ਦੀ ਬਹੁਤ ਨੇੜਤਾ ਹੈਗੀ ਆ। ਜਿਹੜਾ ਵੱਡਾ ਫੌਜੀ ਅਭਿਆਸ ਵੀ ਕੀਤਾ ਗਿਆ ਸੀ ਉਹ ਬੈਲਾਰੂਸ ਦੇ ਹੀ ਹੱਦ ਦੇ ਅੰਦਰ ਕੀਤਾ ਗਿਆ ਸੀ, ਯੂਕਰੇਨ ਦੇ ਬਾਰਡਰ ਦੇ ਨਾਲ। ਸੋ ਯੂਕਰੇਨ ਵਾਲੇ ਤਾਂ ਹੀ ਜਿਹੜੇ ਚੌਂਸ਼-ਫੇਰੇ ਉਹ ਘਿਰੇ ਹੋਏ ਨਜ਼ਰ ਆ ਰਹੇ ਆ। ਵੈਸਟ ਵਾਲੇ ਕੋਸ਼ਿਸ਼ ਤਾਂ ਕਰ ਰਹੇ ਆ ਵੀ ਯੂਕਰੇਨ ਦੇ ਨਾਲ ਜਿਹੜਾ ਉਹ ਖੜਿਆ ਜਾਵੇ। ਆਈ ਥਿੰਕ ਬਚਾਅ ਵੀ ਯੂਕਰੇਨ ਦਾ ਅਜੇ ਤੱਕ ਉਹਦੇ ਕਰਕੇ ਹੀ ਹੋਇਆ ਪਿਆ ਹੈਗਾ ਆ। ਉੱਧਰ ਜਿਹੜੇ ਬੋਰਿਸ ਜੌਨਸਨ ਆ ਉਹ ਕਹਿ ਰਹੇ ਵੀ ਕ੍ਰੈਮਲਿਨ ਵਾਲੇ ਤਾਂ ਭਾਈ ਬੜੇ ਮਿਕਸਡ ਜਿਹੇ ਸਿਗਨਲ ਜਿਹੜੇ ਉਹ ਘੱਲੀ ਜਾਂਦੇ ਆ। ਇੱਕ ਟਾਈਮ ਦੇ ਉੱਤੇ ਵੀਡੀਓ ਜੀ ਜਾਰੀ ਕਰ ਦਿੰਦੇ ਵੀ ਅਸੀਂ ਫੌਜੀ ਵਾਪਸ ਬੁਲਾ ਰਹੇ ਹਾਂ, ਪੱਕੀਆਂ ਪੋਸਟਾਂ 'ਤੇ ਘੱਲ ਰਹੇ ਹਾਂ ਜਿੱਥੇ ਤੁਰੇ ਸੀਗੇ, ਤੇ ਇੱਕ ਪਾਸੇ ਜਿਹੜੇ ਨਾਟੋ ਵਾਲੇ ਹੁਣ ਇਹ ਕਹਿ ਰਹੇ ਆ ਵੀ ਇਹਨਾਂ ਦਾ ਜਮਾਵੜਾ ਜਿਹੜਾ ਉਹ ਵੱਧ ਰਿਹਾ ਹੈਗਾ ਆ। ਇਸ ਹਫ਼ਤੇ ਦੇ ਵਿੱਚ ਕਹਿ ਰਹੇ ਸੀਗੇ ਵੀ ਰੂਸ ਨੇ ਹਮਲਾ ਕਰ ਦੇਣਾ ਆ ਯੂਕਰੇਨ ਦੇ ਉੱਤੇ, ਅਜੇ ਤੱਕ ਨਹੀਂ ਹੋਇਆ। ਚਲੋ ਰੱਬ ਦਾ ਸ਼ੁਕਰਾਨਾ ਅਦਾ ਕਰਦੇ ਹਾਂ ਵੀ ਬਚਾ ਹੀ ਰਵੇ ਤਾਂ ਜਿਹੜੀ ਉਹ ਚੰਗੀ ਗੱਲ ਹੈਗੀ ਆ। ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਵੱਲ, ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਰਾਸ਼ਟਰਪਤੀ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੀ ਇੱਕ ਹੋਰ ਜਿਹੜੀ ਵਿਜ਼ਟਰ ਲਾਜ਼ ਨੂੰ ਸ਼ੀਲਡ ਕਰਨ ਦੀ ਅਟੈਂਪਟ ਸੀ ਉਸ ਨੂੰ ਰਿਜੈਕਟ ਕਰ ਦਿੱਤਾ। ਉਹਨਾਂ ਨੇ ਆਪਣੇ ਜਿਹੜਾ ਪ੍ਰੈਜ਼ੀਡੈਂਸ਼ੀਅਲ ਉਸ ਦੀ ਕੋਸ਼ਿਸ਼ ਕੀਤੀ ਵੀ ਇਹਦੇ ਨਾਲ ਰੋਕਿਆ ਜਾਵੇ ਪ੍ਰਿਵਿਲੇਜ ਦੀ ਵਰਤੋਂ ਕਰਦੇ ਹੋਏ, ਵੀ ਇਸ ਦੇ ਉੱਤੇ ਐਗਜ਼ੈਕਟਿਵ ਪ੍ਰਿਵਿਲੇਜ ਮੈਂ ਲਾਉਂਦਾ ਆ ਤਾਂ ਜੋ ਇਹ ਚੀਜ਼ਾਂ ਜਿਹੜੀਆਂ ਉਹ ਨਾ ਅੱਗੇ ਦਿੱਤੀਆਂ ਜਾਣ। 6 ਜਨਵਰੀ 2021 ਨੂੰ ਜਿਹੜਾ ਕੈਪੀਟਲ ਦੇ ਉੱਤੇ ਹਮਲਾ ਹੋਇਆ ਸੀ, ਉਸ ਦੇ ਸੰਬੰਧ ਦੇ ਵਿੱਚ ਵਿਜ਼ਟਰ ਲੌਗਸ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਆ, ਜਿਹੜੀ ਸਿਲੈਕਟ ਕਮੇਟੀ ਆ ਜੋ ਇਨਵੈਸਟੀਗੇਟ ਕਰ ਰਹੀ ਆ ਇਸ ਹਮਲੇ ਨੂੰ। ਸੋ ਸਾਬਕਾ ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਸੀਗਾ ਵੀ ਇਸ ਦੇ ਉੱਤੇ ਐਗਜ਼ੈਕਟਿਵ ਪ੍ਰਿਵਿਲੇਜ ਲਾਇਆ ਜਾਵੇ। ਨੈਸ਼ਨਲ ਆਰਕਾਈਵਜ਼ ਨੂੰ ਵੀ ਜਿਹੜੀ ਉਹਨਾਂ ਨੇ ਜਿਹੜੀ ਉਹ ਚਿੱਠੀ ਜਿਹੜੀ ਉਹ ਲਿਖੀ ਹੈ, ਪਰ ਰਾਸ਼ਟਰਪਤੀ ਬਾਈਡਨ ਨੇ ਕਿਹਾ ਵੀ ਨਹੀਂ, ਮੈਂ ਤੁਹਾਡੀ ਇਸ ਪ੍ਰਿਵਿਲੇਜ ਦੀ ਮੰਗ ਨੂੰ ਨਕਾਰਦਾ ਹੈਗਾ ਆ। ਤੇ ਨੈਸ਼ਨਲ ਆਰਕਾਈਵਜ਼ ਤੋਂ ਇੱਦਾਂ ਲੱਗ ਰਿਹਾ ਆ ਵੀ ਇਹ ਵਿਜ਼ਟਰ ਲੌਗਸ ਕੌਣ-ਕੌਣ 6 ਜਨਵਰੀ ਨੂੰ ਉਸ ਦਿਨ ਵਾਈਟ ਹਾਊਸ ਦੇ ਵਿੱਚ ਆਇਆ, ਕਿ ਕਿਹਨੂੰ ਇਹ ਮਿਲੇ ਹੋ ਸਕਦੇ ਆ, ਉਹ ਜਿਹੜੀ ਜਾਣਕਾਰੀ ਕਮੇਟੀ ਤੱਕ ਦਿੱਤੀ ਜਾਵੇ। ਹੋ ਸਕਦਾ ਆ ਹਰਜੋਤ ਸਿੰਘ ਜੀ ਵੀ ਇਸ ਨੂੰ ਰੋਕਣ ਦੇ ਲਈ ਇੱਕ ਵਾਰੀ ਫਿਰ ਰਾਸ਼ਟਰਪਤੀ ਟਰੰਪ ਅਦਾਲਤ ਦਾ ਸਹਾਰਾ ਜਿਹੜਾ ਉਹ ਲੈਣ, ਪਰ ਇਸ ਤੋਂ ਪਹਿਲਾਂ ਵੀ ਅਜਿਹੀਆਂ ਆਪਣੇ ਐਗਜ਼ੈਕਟਿਵ ਪ੍ਰਿਵਿਲੇਜ ਨੂੰ ਚਲਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਨਾਕਾਮਯਾਬ ਜਿਹੜੇ ਉਹ ਰਹੇ ਆ। ਤੇ ਨੈਸ਼ਨਲ ਆਰਕਾਈਵਜ਼ ਨੇ ਤਾਂ ਇੱਥੋਂ ਤੱਕ ਮੰਗ ਕੀਤੀ ਸੀ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਤੁਸੀਂ ਦੇਖੋ ਵੀ ਜਿਹੜੇ ਉਹਨਾਂ ਨੇ ਦਸਤਾਵੇਜ਼ਾਂ ਦੀਆਂ ਧੱਜੀਆਂ ਉਡਾਈਆਂ ਆ ਟਰੰਪ ਹੁਣਾਂ ਨੇ, ਉਸ ਦਾ ਜਿਹੜਾ ਜਾਂਚ ਕਰਨੀ ਚਾਹੀਦੀ ਆ।
ਜੀ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਇੱਕ ਫਰੀਡਮ ਪ੍ਰੋਟੈਸਟ ਚੱਲ ਰਿਹਾ ਹੈਗਾ। ਉਹਦੇ ਵਿੱਚ ਜਿਹੜੇ ਟਰੱਕਰਸ ਆ, ਕਾਫੀ ਵੱਡੀ ਗਿਣਤੀ ਦੇ ਵਿੱਚ ਓਟਾਵਾ 'ਚ ਇਕੱਠੇ ਹੋਏ ਆ। ਪਿਛਲੇ ਦਿਨਾਂ 'ਚ ਕੁਛ ਜਿਹੜੇ ਅਮਰੀਕਾ ਦੇ ਨਾਲ ਲੱਗਦੇ ਜਿਹੜੇ ਹਾਈਵੇ ਸੀ, ਬੰਦ ਹੋਏ ਉਹ ਸੀ ਬ੍ਰਿਜ, ਉਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਪਰ ਜਿਹੜੇ ਟਰੱਕਰਸ ਆ ਹਜੇ ਵੀ ਉਹ ਪਿੱਛੇ ਨਹੀਂ ਹਟ ਰਹੇ। ਜਦੋਂ ਤੋਂ ਹੀ ਐਮਰਜੈਂਸੀ ਐਕਟ ਨੂੰ ਯੂਜ਼ ਕੀਤਾ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ, ਤੇ ਟਰੱਕਰਸ ਕਹਿੰਦੇ ਆ ਵੀ ਸਾਡੇ ਨਾਲ ਹੋਰ ਸਾਥੀ ਲੋਕ ਜੁੜ ਰਹੇ ਹੈਗੇ ਆ। ਇਕੱਲੇ ਟਰੱਕਰ ਨਹੀਂ, ਕਹਿੰਦੇ ਫਾਰਮਰਸ, ਹੈਲਥ ਕੇਅਰ ਵਰਕਰਸ, ਹੋਰ ਬਹੁਤ ਸਾਰੇ ਸਾਡੇ ਨਾਲ ਇਕੱਠੇ ਹੋ ਰਹੇ ਹੈਗੇ ਆ। ਕੁਛ ਲੋਕਾਂ ਨੇ ਵਾਪਸ ਵੀ ਜਾਣਾ ਸ਼ੁਰੂ ਕਰ ਦਿੱਤਾ ਹੈਗਾ, ਕਿਉਂਕਿ ਕਈ ਟਰੱਕਰਸ ਦੀਆਂ ਰਜਿਸਟ੍ਰੇਸ਼ਨਸ, ਇੰਸ਼ੋਰੈਂਸ ਕੈਂਸਲ ਕਰ ਦਿੱਤੀਆਂ ਗਈਆਂ। ਉਹਨਾਂ ਦੇ ਜਿਹੜੇ ਬੈਂਕ ਅਕਾਊਂਟ ਆ, ਉਹਨਾਂ ਨੂੰ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਸੀਜ਼ ਕਰ ਦਿੱਤਾ ਗਿਆ ਹੈਗਾ ਆ। ਸੋ ਹਜੇ ਵੀ ਕੈਨੇਡਾ ਦੇ ਵਿੱਚ ਜਿਹੜੀ ਇਹ ਸਟ੍ਰਾਈਕ ਚੱਲ ਰਹੀ ਆ ਟਰੱਕਰਸ ਦੀ, ਉਹ ਲੱਗਦਾ ਨਹੀਂ ਵੀ ਠੰਡੀ ਪੈ ਰਹੀ ਹੈ, ਕਿਉਂਕਿ ਕੱਲ੍ਹ ਓਟਾਵਾ ਦਾ ਜਿਹੜਾ ਪੁਲਿਸ ਦਾ ਚੀਫ ਆ, ਉਸ ਨੇ ਵੀ ਆਪਣੀ ਜੋਬ ਤੋਂ ਰਿਜ਼ਾਈਨ ਦੇ ਦਿੱਤਾ ਸੀ। ਕਹਿੰਦਾ ਵੀ ਇੱਕ ਪਾਸੇ ਤਾਂ ਮੈਨੂੰ ਪੋਲੀਟੀਸ਼ੀਅਨ ਪ੍ਰੋਟੈਸਟ ਜ਼ੋਰ ਪਾ ਰਹੇ ਆ ਵੀ ਇਹਨਾਂ ਨੂੰ ਰਿਮੂਵ ਕਰੋ, ਦੂਸਰੇ ਪਾਸੇ ਕਹਿੰਦਾ ਵੀ ਮੈਂ ਜਿਹੜਾ ਇੱਕ ਫਰੀਡਮ ਵਾਲੀ ਗੱਲ ਆ, ਉਹਦੇ ਉੱਤੇ ਵੀ ਨਹੀਂ ਜਿਹੜਾ ਇੱਕ ਤਰ੍ਹਾਂ ਨਾਲ ਕੋਈ ਐਕਸ਼ਨ ਲੈਣਾ ਚਾਹੁੰਦਾ। ਸੋ ਅਲਟੀਮੇਟਲੀ ਉਸਨੇ ਆਪਣੀ ਪੋਸਟ ਤੋਂ ਰਿਜ਼ਾਈਨ ਕਰ ਦਿੱਤਾ। ਜੀ। ਬਿਲਕੁਲ। ਸੋ ਬਹੁਤ ਸਾਰੇ ਲੋਕ ਉਸਦੀ ਜਿਹੜੀ ਇਸ ਪਾਵਰ ਦੀ ਵਰਤੋਂ ਨੂੰ ਜਿਹੜਾ ਉਹ ਨਹੀਂ ਮੰਨ ਰਹੇ। ਜਿਹੜੇ ਕੁਛ ਲੋਕ ਪ੍ਰੋਟੈਸਟ ਦੇ ਅਗੇਂਸਟ ਵੀ ਸੀਗੇ, ਉਹਨਾਂ ਨੇ ਵੀ ਇਸ ਚੀਜ਼ ਦਾ ਵਿਰੋਧ ਜਤਾਇਆ ਵੀ ਜਿਹੜਾ ਉੱਥੋਂ ਦਾ ਪ੍ਰਧਾਨ ਮੰਤਰੀ ਆ, ਉਸ ਨੂੰ ਆਪਣੀ ਜਿਹੜੀ ਐਮਰਜੈਂਸੀ ਪਾਵਰਾਂ ਦੀ ਵਰਤਣ ਦੀ ਜਿਹੜੀ ਉਹ ਕੀ ਲੋੜ ਉਹ ਪੈ ਗਈ ਆ। ਕਹਿੰਦੇ ਅਜੇ ਅਦਾਲਤ ਦੇ ਦੁਆਰਾ ਇਹਨਾਂ ਨੂੰ ਇੰਜੰਕਸ਼ਨ ਵੀ ਜਿਹੜਾ ਮਿਲਿਆ ਹੋਇਆ ਪ੍ਰੋਟੈਸਟ ਦੇ ਜਿਹੜਾ ਉਹ ਖਿਲਾਫ, ਤਾਂ ਵੀ ਉਹਨਾਂ ਨੂੰ ਇੱਥੋਂ ਹਟਾਉਣ ਦੇ ਵਿੱਚ ਨਾਕਾਮਯਾਬ ਰਹਿ ਰਹੇ ਆ। ਸੋ ਬਤੌਰ ਲੀਡਰ ਦੇ ਵਜੋਂ ਜਸਟਿਨ ਟਰੂਡੋ ਦੀ ਛਵੀ ਜਿਹੜੀ ਆ, ਉਸ ਦੇ ਵਿੱਚ ਕਾਫੀ ਗਿਰਾਵਟ ਹੈ ਜਿਹੜੀ ਉਹ ਦੇਖਣ ਨੂੰ ਆਪਾਂ ਨੂੰ ਮਿਲੀ ਹੈਗੀ ਆ। ਸੈਨ ਫਰਾਂਸਿਸਕੋ ਦੇ ਸਕੂਲ ਬੋਰਡ ਦੇ ਜਿਹੜੇ 3 ਮੈਂਬਰਸ ਆ, ਉਹਨਾਂ ਨੂੰ ਰੀਕਾਲ ਕਰ ਲਿਆ ਗਿਆ ਆ। ਕਹਿੰਦੇ ਵੀ ਇਹ ਲੈਫਟ ਦੇ ਲਈ ਇੱਕ ਚੇਤਾਵਨੀ ਦੇ ਵਜੋਂ ਹੈਗੇ ਆ। ਕਹਿੰਦੇ ਵੀ ਇਹ ਜਿਹੜੇ ਸਕੂਲ ਬੋਰਡ ਮੈਂਬਰ ਸੀਗੇ, ਰੇਸ਼ੀਅਲ ਜਸਟਿਸ ਦੇ ਉੱਤੇ ਜ਼ਿਆਦਾ ਹੀ ਫੋਕਸਡ ਸੀਗੇ। ਜਦ ਕਿ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਸਕੂਲਸ ਜਿਹੜੇ ਉਹ ਕਲੋਜ਼ ਸੀਗੇ, ਪਰ ਉਹਨਾਂ ਦੇ ਇਕੁਇਟੀ ਇਸ਼ੂਜ਼ ਦੇ ਉੱਤੇ ਉਹਨਾਂ ਨੇ ਬੋਰਡ ਨੇ ਕਾਫੀ ਫੋਕਸ ਕੀਤਾ ਸੀ। ਜਿਹੜੇ ਸੈਨ ਫਰਾਂਸਿਸਕੋ ਦੇ ਵੋਟਰਸ ਆ, ਉਹਨਾਂ ਨੇ ਬਹੁਮਤ ਦੇ ਨਾਲ ਇਹ ਜਿਹੜੇ 3 ਸਕੂਲ ਬੋਰਡ ਮੈਂਬਰਸ ਆ, ਉਹਨਾਂ ਨੂੰ ਉਹਨਾਂ ਦੀਆਂ ਪੋਜੀਸ਼ਨਸ ਤੋਂ ਲਾਂਭੇ ਜਿਹੜਾ ਆ ਉਹ ਕਰ ਦਿੱਤਾ। ਸੋ ਕਹਿੰਦੇ ਵੀ ਸਕੂਲਸ ਖੁੱਲ੍ਹਣ ਦੇ ਵਿੱਚ ਨਾਕਾਮਯਾਬੀ ਜਿਹੜੀ ਆ ਉਹ ਇੱਕ ਮੁੱਖ ਕਾਰਨ ਲਈ ਵੋਟਰਸ ਦੇ ਰਹੀ, ਵੀ ਸਕੂਲ ਤੁਸੀਂ ਖੋਲ੍ਹਣ 'ਚ ਨਾਕਾਮਯਾਬ ਰਹੇ ਆ, ਤੇ ਬਾਕੀ ਮੂਵਸ ਤੁਸੀਂ ਅਜਿਹਾ ਕਰ ਰਹੇ ਆ ਰੇਸ਼ੀਅਲ ਜਸਟਿਸ ਨੂੰ ਐਡਵਾਂਸ ਜਿਹੜਾ ਉਹ ਕਰਨ ਦੇ ਲਈ। ਅਜੇ ਵਨ ਆਫ ਦਾ ਮੋਸਟ ਲਿਬਰਲ ਸਿਟੀ ਹੈਗੀ ਆ ਸੈਨ ਫਰਾਂਸਿਸਕੋ, ਤੇ ਇਹ ਜਿਹੜੀ ਰੀਕਾਲ ਇਲੈਕਸ਼ਨ ਆ, ਕਹਿੰਦੇ ਵੀ ਇਹ ਹੁਣ ਲੇਟੈਸਟ ਇੱਕ ਸਿਗਨਲ ਹੈਗਾ ਆ, ਜਿਸ ਦੇ ਵਿੱਚ ਵੋਟਰਸ ਕਹਿੰਦੇ ਆ ਵੀ ਬੜੇ ਫਰਸਟ੍ਰੇਟ ਹੋ ਚੁੱਕੇ ਨੇ ਪਬਲਿਕ ਸਕੂਲਸ ਦੀ ਜਿਹੜੀ ਪੂਰੀ ਕਾਰਜਕਾਰੀ ਨੂੰ ਲੈ ਕੇ ਪੂਰੇ ਪੈਂਡੈਮਿਕ ਦੇ ਦੌਰਾਨ। ਐਜੂਕੇਸ਼ਨ ਨੇ ਬਹੁਤ ਬੁਰੀ ਤਰ੍ਹਾਂ ਸਟਰਗਲ ਕੀਤਾ ਇਸ ਪੂਰੇ ਪੈਂਡੈਮਿਕ ਦੇ ਵਿੱਚ, ਜਿੱਥੇ ਆਪਾਂ ਨੂੰ ਇਹ ਬਹੁਤ ਸਾਰੀਆਂ ਚਰਚਾਵਾਂ ਸੁਣਨ ਨੂੰ, ਵਿਵਾਦ ਜਿਹੜੇ ਉਹ ਸੁਣਨ ਨੂੰ, ਦੇਖਣ ਨੂੰ ਜਿਹੜੇ ਮਿਲੇ। ਸਕੂਲ ਖੋਲ੍ਹੋ, ਸਕੂਲ ਬੰਦ ਰੱਖੋ, ਔਨਲਾਈਨ ਜਿਹੜੀਆਂ ਆ ਉਹੀ ਕੰਮ ਚਲਾਈ ਚੱਲੋ। ਸੋ ਕਹਿੰਦੇ ਵੀ ਹੁਣ ਡੈਮੋਕ੍ਰੇਟਸ ਨੂੰ ਇਹ ਜਿਹੜੇ ਸਾਈਨਸ ਹੈਗੇ ਆ ਵਾਰਨਿੰਗ ਦੇ, ਉਹਨਾਂ ਨੂੰ ਦਿਖਣੇ ਜਿਹੜੇ ਉਹ ਚਾਹੀਦੇ ਆ, ਪੜ੍ਹਨੇ ਜਿਹੜੇ ਉਹ ਚਾਹੀਦੇ ਆ ਵੀ ਇਹ ਕੀ ਪਤਾ ਲੱਗ ਰਿਹਾ ਹੈਗਾ ਆ। ਸੋ ਕਹਿੰਦੇ ਵੀ 70% ਲੋਕਾਂ ਨੇ ਇਹਨਾਂ ਸਕੂਲ ਬੋਰਡ ਮੈਂਬਰਸ ਨੂੰ ਪਰੇ ਕਰਨ ਦੇ ਲਈ ਇਕੱਠਿਆਂ ਹੋ ਕੇ ਜਿਹੜੀ ਇੱਕ ਹਿਸਾਬ ਦੇ ਨਾਲ ਵੋਟ ਜਿਹੜੀ ਉਹ ਪਾਈ ਆ। ਇਹ ਸਕੂਲ ਬੋਰਡ ਪ੍ਰੈਜ਼ੀਡੈਂਟ ਗੈਬਰੀਏਲਾ ਲੋਪez, ਮੈਂਬਰਸ ਐਲਿਸਨ ਕੋਲਿਨ ਤੇ ਫਾਗੂਆ ਮੋਲੀਗਾ, ਇਹਨਾਂ ਨੂੰ ਬਾਹਰ ਦਾ ਰਸਤਾ ਹੁਣ ਦਿਖਾਇਆ ਗਿਆ ਹੈ। ਜੀ, ਬਿਲਕੁਲ। ਸੈਨ ਫਰਾਂਸਿਸਕੋ ਬਹੁਤ ਲਿਬਰਲ ਸਿਟੀ ਆ, ਤੇ ਇਹ ਸਾਰੀ ਰੀਕਾਲ ਨਾ 2021 'ਚ ਸ਼ੁਰੂ ਹੋਈ ਸੀ। ਕੁਛ ਜਿਹੜੇ ਬੋਰਡ ਦੇ ਮੈਂਬਰਸ ਆ, ਉਹਨਾਂ ਨੇ ਇਹ ਕਿਹਾ ਵੀ 44 ਦੇ ਕਰੀਬ ਜਿਹੜੇ ਸਕੂਲ ਆ, ਜਿਨ੍ਹਾਂ ਦੇ ਨਾਮ ਪ੍ਰੈਜ਼ੀਡੈਂਟ ਐਬਰਾਹਮ ਲਿੰਕਨ, ਪ੍ਰੈਜ਼ੀਡੈਂਟ ਜਾਰਜ ਵਾਸ਼ਿੰਗਟਨ, ਯੂਐਸ ਸੈਨੇਟਰ ਡਾਇਨ ਫਾਈਨਸਟਾਈਨ ਦੇ ਨਾਮ 'ਤੇ ਆ, ਉਹਨਾਂ ਨੂੰ ਚੇਂਜ ਕੀਤਾ ਜਾਵੇ। ਸੋ ਪਬਲਿਕ ਫਿਗਰਸ ਦੇ ਨਾਂ ਦੇ ਬੋਰਡ ਨੇ ਇਹ ਕਲੇਮ ਕੀਤਾ ਸੀ ਵੀ ਇਹ ਰੇਸਿਜ਼ਮ ਤੇ ਸੈਕਸਿਜ਼ਮ ਨੂੰ ਲਿੰਕਡ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਹਿਸਟਰੀ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਦੂਸਰਾ, ਆਪਾਂ ਨੂੰ ਪਤਾ ਹੀ ਆ ਵੀ ਕਰੋਨਾ ਦੇ ਦੌਰਾਨ ਸਕੂਲ ਬੰਦ ਰਹੇ ਆ, ਅਤੇ ਲੋਕਾਂ ਦਾ ਪ੍ਰੈਸ਼ਰ ਬਹੁਤ ਆ ਵੀ ਸਕੂਲ ਖੋਲ੍ਹੋ। ਸੋ ਇਸ ਨੂੰ ਲੈ ਕੇ ਜਿਹੜੀ ਆ ਉੱਥੇ ਰੀਕਾਲ ਕੀਤੀ ਗਈ ਸੀ।
ਹੁਣ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਉਹ ਹੁਣ ਆਪਣੀ ਮਰਜ਼ੀ ਦੇ ਅਪੁਆਇੰਟ ਕਰ ਸਕਦੀ ਆ ਬੋਰਡ ਮੈਂਬਰ ਜਦੋਂ ਤੱਕ ਇਲੈਕਸ਼ਨ ਹੋਣੀ ਹੈਗੀ ਆ। ਜੀ। ਜੀ। ਤੇ ਰੀਟੇਲ ਜੀ, ਜੀ ਜੀ। ਹਰਜੋਤ ਸਿੰਘ ਜੀ। ਅਗਲੀ ਖਬਰ ਰਾਜਕਰਮੀਤ ਸਿੰਘ ਜੀ ਬ੍ਰਾਜ਼ੀਲ ਤੋਂ ਆ ਰਹੀ ਹੈ। ਬ੍ਰਾਜ਼ੀਲ ਦੇ ਵਿੱਚ ਲੈਂਡਸਲਾਈਡ ਤੇ ਫਲੱਡਿੰਗ ਦੇ ਨਾਲ 34 ਲੋਕਾਂ ਦੀ ਮੌਤ ਹੋ ਗਈ ਆ। ਬਹੁਤ ਜ਼ਿਆਦਾ ਉੱਥੇ ਲੈਂਡਸਲਾਈਡ ਹੋਏ ਆ ਤੇ ਮੀਂਹ ਪਿਆ ਹੈਗਾ। ਆਲਰੇਡੀ ਰੀਓ ਡੇ ਜਨੇਰੋ ਆਪਾਂ ਨੂੰ ਪਤਾ ਹੀ ਆ ਵੀ ਬੜਾ ਹੀ ਗਰੀਬ ਸ਼ਹਿਰ ਹੈਗਾ ਤੇ ਉੱਥੇ ਦੇ ਮੇਅਰ ਵੀ ਆ ਜਿਹੜੇ ਕਲੌਡੀਓ ਕੈਸਟਰੋ ਗਵਰਨਰ ਸੌਰੀ ਉਸ ਉੱਥੇ ਪਹੁੰਚੇ ਹੈਗੇ ਆ ਤੇ ਫਾਇਰ ਫਾਈਟਰਸ ਪੁੱਲ ਕਰ ਰਹੇ ਆ। ਕੁਛ ਲੋਕ ਹਜੇ ਵੀ ਦੱਬੇ ਹੋਏ ਹੈਗੇ ਆ ਇਸ ਮਲਬੇ ਦੇ ਵਿੱਚ। ਫਰਵਰੀ ਦੇ ਵਿੱਚ 24 ਲੋਕਾਂ ਦੀ ਮੌਤ ਹੋਈ ਸੀ ਜਦੋਂ ਬਹੁਤ ਜ਼ਿਆਦਾ ਮੀਂਹ ਪਿਆ ਸੀ ਸਾਓ ਪੌਲੋ ਦੇ ਵਿੱਚ। ਕਹਿੰਦੇ ਵੀ 1546 ਫੈਮਲੀਜ਼ ਡਿਸਪਲੇਸ ਵੀ ਹੋਈਆਂ ਹੈਗੀਆਂ ਆ ਤੇ ਫਲੱਡਿੰਗ ਕਰਕੇ 2 ਡੈਮ ਜਿਹੜੇ ਬਰਸਟ ਵੀ ਹੋਏ ਸੀ ਇੱਕ ਟਾਈਮ ਦੇ ਉੱਤੇ, ਜਿਹਦੇ ਨਾਲ 62,800 ਲੋਕਾਂ ਨੂੰ ਡਿਸਪਲੇਸ ਕਰਨਾ ਪਿਆ ਸੀ। ਸੋ ਬ੍ਰਾਜ਼ੀਲ ਦੇ ਵਿੱਚ ਫਲੱਡਿੰਗ ਦੀ, ਲੈਂਡਸਲਾਈਡ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਜੀ। ਮਹਿੰਗਾਈ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈਗੀ ਆ, ਪਰ ਉਸੇ ਦੇ ਦੌਰਾਨ ਰਿਟੇਲ ਵੀ ਜਿਹੜੀ ਉਹ ਉਸ ਦੀਆਂ ਸੇਲਜ਼ ਆ ਵੱਧ ਰਹੀਆਂ ਹੈ। ਜਨਵਰੀ ਮਹੀਨੇ ਦੇ ਵਿੱਚ 3.8% ਰੀਟੇਲ ਸੇਲਜ਼ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਆ। ਕਹਿੰਦੇ ਵੀ ਅਨੁਮਾਨ ਇਹਨਾਂ ਦੇ ਕਿਆਸ ਰਹੀਆਂ ਸੀਗੀਆਂ ਵੀ 2.1 ਦੇ ਵਿੱਚ 2.1% ਤੱਕ ਵੱਧ ਸਕਦਾ ਆ। ਦਸੰਬਰ ਦੇ ਵਿੱਚ 2.5% ਡਿਕਲਾਈਨ ਦੇਖਿਆ ਗਿਆ ਸੀਗਾ। ਰੀਟੇਲ ਦੀਆਂ ਜਿਹੜੀਆਂ ਸੇਲਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਕਹਿੰਦੇ ਵੀ ਔਨਲਾਈਨ ਸ਼ਾਪਿੰਗ, ਫਰਨੀਚਰ ਸੇਲਜ਼ ਆ, ਉਹਨਾਂ ਨੇ ਇਸ ਆંકੜੇ ਨੂੰ ਵਧਾਇਆ ਹੈਗਾ ਆ। ਉਧਰ ਸਪੋਰਟਸ ਗੁੱਡਸ ਤੇ ਗੈਸੋਲੀਨ ਦੀਆਂ ਸੇਲਜ਼ ਆ ਉਹ ਡਿਕਲਾਈਨ ਹੋਈਆਂ ਆ, ਉਹ ਘਟੀਆਂ ਨੇ। ਸੋ ਕਹਿੰਦੇ ਵੀ ਇਹ ਨੰਬਰ ਇਹ ਰਿਫਲੈਕਟ ਕਰਦੇ ਆ ਵੀ ਰਾਈਜ਼ਿੰਗ ਇਨਫਲੇਸ਼ਨ ਦੇ ਨਾਲ-ਨਾਲ ਜਿਹੜਾ ਕਸਟਮਰ ਆ, ਕੰਜ਼ਿਊਮਰ ਆ, ਉਹ ਵੀ ਹੁਣ ਐਕਟਿਵ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਕੰਜ਼ਿਊਮਰ ਸਪੈਂਡਿੰਗ ਇੱਕ ਵਾਰੀ ਫੇਰ ਜਿਹੜੀ ਉਹ ਵਧੀ ਆ ਦੇ 3.8% ਦੇ ਨਾਲ। ਸੋ ਕਹਿੰਦੇ ਵੀ ਨੰਬਰਸ ਅਜੇ ਐਡਜਸਟ ਨਹੀਂ ਕੀਤੇ ਗਏ ਇਨਫਲੇਸ਼ਨ ਦੇ ਹਿਸਾਬ ਦੇ ਨਾਲ, ਪਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ ਇੱਕ ਵਾਰੀ ਫੇਰ 0.6%, ਅੱਧਾ ਕੁ ਪਰਸੈਂਟ ਤੋਂ ਥੋੜ੍ਹਾ ਜਿਹਾ ਵੱਧ ਉਹ ਵਧਿਆ ਹੈਗਾ ਆ। ਸੋ ਪਿਛਲੇ ਮਹੀਨੇ 2.5% ਸੇਲਸ ਜਿਹੜੀਆਂ ਉਹ ਘਟਣ ਤੋਂ ਬਾਅਦ ਦੇ ਵਿੱਚ ਇਹ ਰਿਕਵਰੀ ਜਿਹੜੀ ਉਹ ਹੋਈ ਆ। ਲੋਕਾਂ ਨੇ ਫਿਰ ਖਰੀਦਦਾਰੀ ਦੇ ਵਿੱਚ ਤਰਜੀਹ ਦਿੱਤੀ ਆ। ਆਟੋ ਸੇਲਜ਼ ਨੂੰ ਛੱਡ ਕੇ ਕਹਿੰਦੇ ਆ ਵੀ ਰੀਟੇਲ ਦੇ ਵਿੱਚ 3.3% ਜਿਹੜਾ ਉਹ ਵਾਧਾ ਦੇਖਿਆ ਗਿਆ ਆ। ਫਰਨੀਚਰ ਵਾਲੇ ਨੇ ਤਾਂ ਕਹਿੰਦੇ ਵੀ ਪੂਰਾ ਧੂੜਾ ਪੱਟੀਆਂ ਆ। 14.5% ਜਿਹੜਾ ਫਰਨੀਚਰ ਸੇਲਜ਼ ਦੇ ਵਿੱਚ ਜਿਹੜਾ ਉਹ ਗੇਨ ਵਧਿਆ ਆ। ਮੋਟਰ ਵਹੀਕਲ ਤੇ ਪਾਰਟ ਡੀਲਰਸ ਆ, ਉਹਨਾਂ ਨੇ ਵੀ 5.7% ਇਨਕਰੀਜ਼ ਜਿਹੜਾ ਆ ਉਹ ਦੇਖਿਆ ਆ ਸੇਲਸ ਦੇ ਵਿੱਚ। ਜੀ, ਬਿਲਕੁਲ। ਇਸੇ ਤਰ੍ਹਾਂ ਜੇ ਮੌਰਗੇਜ ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਮੌਰਗੇਜ ਦੇ ਇੰਟਰਸਟ ਰੇਟ ਜਿਹੜੇ ਆ ਉਹ 4% ਨੂੰ ਹਿੱਟ ਕਰ ਗਏ ਆ। ਪਹਿਲੀ ਵਾਰੀ ਹੋਇਆ ਇਹ 2019 ਤੋਂ ਬਾਅਦ। ਸੋ 30 ਈਅਰ ਫਿਕਸ ਰੇਟ 4.05 ਦੱਸਿਆ ਜਾ ਰਿਹਾ ਹੈ, ਜਿਹੜਾ ਐਂਡ ਹੋਇਆ ਫਰਵਰੀ 11 ਦਾ। ਪਹਿਲਾਂ ਇਹ 3.83 ਸੀ। ਸੋ ਇਹ ਵੱਧ ਕੇ 4.05 ਤੇ ਚਲੇ ਗਿਆ। ਮੌਰਗੇਜ ਬੈਂਕਰ ਐਸੋਸੀਏਸ਼ਨ ਨੇ ਇਹ ਦੱਸਿਆ ਹੈਗਾ। ਸੋ ਕਾਫੀ ਇਨਕਰੀਜ਼ ਹੋਇਆ ਤੇ ਓਵਰਆਲ ਲੋਨ ਐਪਲੀਕੇਸ਼ਨ ਵੋਲੀਅਮ 5.4% ਘਟਿਆ ਹੈਗਾ ਤੇ ਪਰਚੇਜ਼ ਐਪਲੀਕੇਸ਼ਨ ਜਿਹੜੇ ਲੋਕ ਘਰ ਖਰੀਦਦੇ ਉਹ ਵੀ 1.2% ਘਟਿਆ ਹੈਗਾ ਤੇ ਫੈਡ ਨੇ ਇਹ ਵੀ ਵਾਰਨਿੰਗ ਦਿੱਤੀ ਆ ਵੀ ਮੇਬੀ 1% ਹੋਰ ਸਿੱਧਾ ਹੀ ਉਹ ਇਨਕਰੀਜ਼ ਕਰ ਦੇਣ। ਸੋ ਆਉਣ ਵਾਲੇ ਇਸ ਸਾਲ ਦੇ ਵਿੱਚ ਇੰਟਰਸਟ ਰੇਟ ਕਾਫੀ ਉੱਪਰ ਜਾਊਗਾ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ ਇਸੇ ਦੇ ਨਾਲ ਸੰਬੰਧਿਤ ਇੱਕ ਰਿਪੋਰਟ ਜਿਹੜੀ ਇਸ ਟਾਈਮ ਆਈ ਆ, ਕਹਿੰਦੇ ਵੀ 40 ਵੱਡੇ ਜਿਹੜੇ ਮੇਜਰ ਮੈਟਰੋ ਏਰੀਆਜ਼ ਆ, ਉਸ ਦੇ ਵਿੱਚ ਬੜੀ ਜਿਹੜੀ ਇਨਵੈਸਟਰ ਐਕਟੀਵਿਟੀ ਬਹੁਤ ਜ਼ਿਆਦਾ ਵਧੀ ਆ। ਵੱਡੇ ਸ਼ਹਿਰਾਂ ਦੇ ਵਿੱਚ ਇਨਵੈਸਟਰਸ ਦੇ ਦੁਆਰਾ ਜਿਹੜੇ ਘਰ ਕਹਿੰਦੇ ਆ ਉਹ ਜ਼ਿਆਦਾ ਖਰੀਦੇ ਗਏ ਆ ਰਾਦਰ ਦੈਨ ਕਹਿ ਸਕਦੇ ਹਾਂ ਵੀ ਜਿਹੜੇ ਸਿੰਗਲ ਫੈਮਿਲੀ ਹੋਮਸ ਐਕਚੁਅਲ ਫੈਮਿਲੀਜ਼ ਨੇ ਜਿਹੜੇ ਉਹ ਖਰੀਦੇ ਹੋਣ। ਕਹਿੰਦੇ ਵੀ ਅਟਲਾਂਟਾ ਦੇ ਏਰੀਏ ਦੇ ਵਿੱਚ ਕਈ ਥਾਵਾਂ ਦੇ ਉੱਤੇ 30% ਤੋਂ ਵੱਧ ਜਿਹੜੇ ਘਰ ਨਵੇਂ ਹੁਣ ਖਰੀਦੇ ਗਏ ਹੈਗੇ ਆ, ਰੀਸੈਂਟ ਖਰੀਦੇ ਗਏ ਆ, ਉਹ ਇਨਵੈਸਟਰਸ ਦੇ ਦੁਆਰਾ ਜਿਹੜੇ ਉਹ ਖਰੀਦੇ ਜਾ ਰਹੇ ਹੈਗੇ ਆ। ਸੋ 2015 ਦੇ ਵਿੱਚ
ਇਹ 12% ਜਿਹੜਾ ਉਹ ਆંકੜਾ ਬਣਿਆ ਸੀਗਾ। ਸੋ ਓਵਰਆਲ ਜੇ ਐਵਰੇਜ ਕਹਿੰਦੇ ਦੇਖੀ ਜਾਵੇ ਤਾਂ 25% ਘਰ ਜਿਹੜੇ ਆ ਇਹਨਾਂ ਇਲਾਕਿਆਂ ਦੇ ਵਿੱਚ ਇਨਵੈਸਟਰਸ ਉਹ ਖਰੀਦ ਰਹੇ ਹੈਗੇ ਆ, ਜਿਹੜੇ ਆਪਾਂ 40 ਵੱਡੀ ਮੈਟਰੋਜ਼ ਆ ਉਸ ਦੇ ਉੱਤੇ ਗੱਲ ਕਰਦੇ ਜਾਈਏ। ਸੋ ਇਹ ਇੱਕ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਇਸ ਲਈ ਆ ਵੀ ਬਹੁਤ ਸਾਰੇ ਲੋਕ ਜਿਹੜੇ ਘਰ ਖਰੀਦ ਕੇ ਆਪ ਜਿਹੜਾ ਉਹ ਰਹਿਣਾ ਚਾਹੁੰਦੇ ਆ, ਉਹਨਾਂ ਦੇ ਲਈ ਓਪਰਚੁਨਿਟੀ ਡੈਫੀਨਿਟਲੀ ਘੱਟ ਜਾਂਦੀ ਹੈ। ਜਿਹੜਾ ਇਨਵੈਸਟਰ ਉਹਦੇ ਕੋਲ ਆਲਰੇਡੀ ਇਨਫ ਜਿਹੜੀ ਉਹ ਮਨੀ ਹੁੰਦੀ ਆ ਵੀ ਉਹ ਥੋੜ੍ਹੀ ਵੱਧ ਵੀ ਪੇ ਕਰਕੇ ਉਹਨਾਂ ਘਰਾਂ ਨੂੰ ਜਿਹੜਾ ਉਹ ਖਰੀਦ ਲਵੇ। ਸੋ ਤੁਹਾਡੇ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ, ਇਸ ਦੇ ਨਾਲ ਜਿਹੜੀ ਆਲਰੇਡੀ ਘਰਾਂ ਦੀ ਸਮੱਸਿਆ ਆ ਉਸ ਦਾ ਕੋਈ ਨਿਜਾਤ ਆ ਸਕਦਾ ਆ, ਜਾਂ ਕੀ ਤੁਹਾਨੂੰ ਲੱਗਦਾ ਵੀ ਇਸ ਦਾ ਅਸਰ ਜਿਹੜਾ ਉਹ ਰਹੂਗਾ? ਦੇਖੋ, ਇਹ ਹੁਣ ਪਤਾ ਨਹੀਂ ਲੱਗ ਰਿਹਾ, ਜਿਹੜੇ ਰੀਅਲ ਸਟੇਟ ਵਾਲੇ ਵੀ ਆ, ਬਹੁਤ ਚਿਰਾਂ ਤੋਂ ਸੋਚ ਰਹੇ ਆ ਵੀ ਪ੍ਰਾਈਸਾਂ ਡਿੱਗੂਗੀਆਂ, ਡਿੱਗੂਗੀਆਂ, ਕਿਉਂਕਿ ਅਮਰੀਕਾ ਦਾ ਇਹ ਇਤਿਹਾਸ ਰਿਹਾ, ਹਰ 10 ਸਾਲ ਬਾਅਦ ਘਰਾਂ ਦੀ ਪ੍ਰਾਈਸ ਡਿੱਗਦੀ ਹੈਗੀ ਆ। ਪਿਛਲੇ ਜੇ 30-40 ਸਾਲ ਦਾ ਦੇਖ ਲਓ, ਪਰ ਇਸ ਵਾਰੀ ਤਾਂ ਇੰਨੀ ਜ਼ਿਆਦਾ ਉੱਪਰ ਗਈ ਆ, ਕਿਉਂਕਿ ਲੋਕ ਬਾਹਰਲੇ ਜਿਹੜੇ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਵੱਲ ਮੂਵ ਕਰਨਾ ਸ਼ੁਰੂ ਕਰ ਗਏ, ਕਿਉਂਕਿ ਘਰਾਂ ਤੋਂ ਹੀ ਕੰਮ ਕਰ ਸਕਦੇ ਸੀ। ਹੁਣ ਇੱਕ ਵਾਰੀ ਫੇਰ ਜੇ ਬੇ ਏਰੀਏ ਦੀ ਗੱਲ ਕਰਦੇ ਜਾਈਏ, ਕਹਿੰਦੇ ਬੇ ਏਰੀਏ 'ਚ ਲੋਕਾਂ ਨੇ ਫਿਰ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਆ। ਈਵਨ ਦੋ ਹਜੇ ਕੰਪਨੀਆਂ ਬਹੁਤੀਆਂ ਨੇ ਇਹ ਕਿਹਾ ਵੀ ਤੁਸੀਂ ਘਰਾਂ ਤੋਂ ਕੰਮ ਕਰੋ। ਪਰ ਵੱਡੀਆਂ ਕੰਪਨੀਆਂ ਨੇ ਰੀਅਲ ਸਟੇਟ ਦੀਆਂ ਪ੍ਰਾਈਸਿਸ ਰਾਈਜ਼ ਕਰਨ ਦਾ ਇੱਕ ਇਹ ਵੀ ਕਾਰਨ ਹੈਗਾ, ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਿਹੜੀਆਂ ਇਨਵੈਸਟਮੈਂਟ ਪ੍ਰੋਪਰਟੀਆਂ ਖਰੀਦੀਆਂ ਹੈਗੀਆਂ। ਜ਼ੀਲੋ ਦੀ ਇੱਕ ਐਗਜ਼ਾਮਪਲ ਹੈਗੀ ਆ ਵੀ ਕਿਸ ਤਰ੍ਹਾਂ ਜ਼ੀਲੋ ਨੇ ਵੀ ਬਹੁਤ ਬਲੋਕਸ ਦੇ ਵਿੱਚ ਪ੍ਰੋਪਰਟੀਆਂ ਖਰੀਦੀਆਂ, ਤੇ ਇਹ ਪਿੱਛੇ ਜਿਹੇ ਇੱਕ ਇਹ ਵੀ ਰਿਪੋਰਟ ਆਈ ਸੀ ਵੀ ਜਾਣਬੁੱਝ ਕੇ ਜ਼ੀਲੋ ਵਾਲੇ ਪ੍ਰਾਈਸਿਸ ਇਨਕਰੀਜ਼ ਕਰ ਦਿੰਦੇ ਆ, ਸ਼ੋਅ ਕਰਦੇ ਆ ਤਾਂ ਕਿ ਪ੍ਰਾਈਸਾਂ ਉੱਪਰ ਚੱਲ ਜਾਣ। ਸੋ ਪਰ ਇਹ ਕਿਸੇ ਦੇ ਕੰਟਰੋਲ 'ਚ ਨਹੀਂ। ਹੁਣ ਇੰਨੀ ਜ਼ਿਆਦਾ ਸਿਚੁਏਸ਼ਨ ਬੈਡ ਆ, ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਕੀ ਕੀਤਾ ਜਾਵੇ। ਛੋਟੇ-ਛੋਟੇ ਘਰ ਬੇ ਏਰੀਏ ਦੇ ਵਿੱਚ 3 ਬੈਡਰੂਮ 2 ਬਾਥਰੂਮ 15-15 ਲੱਖ ਦੇ ਵਿਕ ਰਹੇ ਆ, ਤੇ ਕਿਸ ਤਰ੍ਹਾਂ ਉਹ ਅਫੋਰਡ ਕਰਨੇ ਆ। ਰੈਂਟ ਇੰਨਾ ਜ਼ਿਆਦਾ ਹਾਈ ਆ। ਈਵਨ ਗਰਾਜ ਦੇ ਵਿੱਚ ਵੀ ਜੇ ਕਿਸੇ ਨੇ 1 ਬੈਡਰੂਮ 1 ਬਾਥਰੂਮ ਬਣਾਇਆ, ਉਹ ਵੀ $1600 ਨੂੰ ਰੈਂਟ ਤੇ ਆ। ਬਹੁਤ ਬੁਰੀ ਸਿਚੁਏਸ਼ਨ ਬਣੀ ਹੋਈ ਆ। ਹੂੰ, ਜੀ। ਸੋ ਬੰਦਾ ਕਰੇ ਤਾਂ ਜਿਹੜਾ ਉਹ ਕਰੇ ਕਿ ਲੋਕ ਘਰ ਖਰੀਦਣਾ ਜਿਹੜਾ ਉਹ ਚਾਹੁੰਦੇ ਨੇ। ਚਲੋ ਤਨਖਾਹਾਂ ਵੀ ਅੱਗੇ ਦੇ ਨਾਲੋਂ ਪਹਿਲੋਂ ਦੇ ਨਾਲੋਂ ਜਿਹੜੀਆਂ ਵਧੀਆਂ, ਪਰ ਮਹਿੰਗਾਈ ਵੀ ਨਾਲ ਦੇ ਨਾਲ ਉਹ ਵਧੀ ਹੈਗੀ ਆ। ਇੰਟਰਸਟ ਰੇਟ ਇੱਕ ਟਾਈਮ ਦੇ ਉੱਤੇ ਤਾਂ ਕਾਫ਼ੀ ਕਈ ਸਾਲ ਆਪਾਂ ਹੁਣ ਕਹਿ ਸਕਦੇ ਹਾਂ ਤਕਰੀਬਨ 2 ਕੁ ਸਾਲ ਤਾਂ ਇੰਟਰਸਟ ਰੇਟ ਥੱਲੇ ਹੀ ਜਿਹੜੇ ਉਹ ਰਹੇ ਆ। ਇਸ ਸਾਲ ਇੰਟਰਸਟ ਰੇਟ ਜਿਹੜੇ ਉਹ ਜ਼ਰੂਰ ਵਧਣ ਜਾ ਰਹੇ ਹੈਗੇ ਆ। ਇਹ ਤਾਂ ਬਾਰ-ਬਾਰ ਫੈਡ ਨੇ ਜਿਹੜਾ ਉਹ ਦੱਸ ਹੀ ਜਿਹੜਾ ਉਹ ਦਿੱਤਾ ਹੈਗਾ ਆ। ਸੋ ਉਸ ਦਾ ਅਸਰ ਘਰ ਦੀ ਜਿਹੜੀ ਖਰੀਦੋ ਫਰੋਖਤ ਦੇ ਉੱਤੇ ਜਿਹੜਾ ਫਰਕ ਪਵੇਗਾ। ਸੋ ਕੀ ਬਣਦਾ, ਕੀ ਨਹੀਂ ਬਣਦਾ, ਇਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਹੈਗਾ ਆ। ਪਰ ਇਹ ਆ ਵੀ ਹੁਣ ਕਾਹਲੀ 'ਚ ਫੈਸਲੇ ਨਹੀਂ ਕਰਨੇ ਚਾਹੀਦੇ। ਬਹੁਤ ਸਾਰੇ ਲੋਕ ਹਰਜੋਤ ਸਿੰਘ ਜੀ ਸ਼ਾਇਦ ਇੱਦਾਂ ਸੋਚ ਰਹੇ ਆ ਵੀ ਹੁਣ ਇਹ ਤੋਂ ਪਹਿਲਾਂ ਇੰਟਰਸਟ ਰੇਟ ਵੱਧ ਜਾਣ, ਘਰ ਵਗੈਰਾ ਜਿਹੜਾ ਉਹ ਖਰੀਦ ਲਏ ਜਾਣ। ਕੀ ਤੁਹਾਨੂੰ ਲੱਗਦਾ ਹੈ ਵੀ ਇਹ ਸਹੀ ਦਰੁਸਤ ਫੈਸਲਾ ਜਿਹੜਾ ਉਹ ਰਹਿ ਸਕਦਾ ਉਹਨਾਂ ਲੋਕਾਂ ਦੇ ਲਈ? ਜੀ, ਇਹ ਡਿਪੈਂਡ ਕਰਦਾ ਰਾਜਕਨਵੀਰ ਸਿੰਘ, ਜੇ ਕਿਸੇ ਨੇ ਘਰ 'ਚ ਰਹਿਣਾ ਆ, ਆਪਣੇ ਲਈ ਰਹਿਣ ਲਈ ਖਰੀਦਣਾ ਲੌਂਗ ਟਰਮ, ਸੋ ਲੌਂਗ ਟਰਮ ਰੀਅਲ ਸਟੇਟ ਆਲਵੇਜ਼ ਗੁੱਡ ਹੁੰਦੀ ਹੈਗੀ ਆ। ਪਰ ਇਹ ਵੀ ਡਿਪੈਂਡ ਕਰਦਾ ਤੁਸੀਂ ਕਿਹੜੇ ਟਾਈਮ ਤੇ ਬਾਈ ਕੀਤੀ ਆ। ਮੈਂ ਇਹ ਵੀ ਸਿਚੁਏਸ਼ਨ ਦੇਖੀ ਆ, ਕਈ ਵਾਰ ਲੋਕਾਂ ਨੇ ਘਰ 1 ਮਿਲੀਅਨ ਦਾ ਬਾਈ ਕੀਤਾ ਤੇ ਉਹ ਵਿਦਿਨ ਨੈਕਸਟ ਈਅਰ ਜਾਂ ਉਹ ਤੋਂ ਨੈਕਸਟ ਈਅਰ 5 ਲੱਖ ਦਾ ਹੋ ਗਿਆ, ਤੇ ਉਹਨਾਂ ਦਾ ਲੋਨ ਅਮਾਊਂਟ 700,000 ਜਾਂ 800,000 ਸੀ। ਸੋ ਇਹ ਡਿਪੈਂਡ ਕਰਦਾ ਹੈਗਾ ਵੀ ਤੁਸੀਂ ਕਿਹੜੇ ਟਾਈਮ ਤੇ ਬਾਈ ਕੀਤਾ। ਪਰ ਜੇ ਲੌਂਗ ਟਰਮ ਆਪਣੇ ਰਹਿਣ ਲਈ ਘਰ ਤੁਸੀਂ ਲੈਣਾ, ਫਿਰ ਮੇਰੇ ਖਿਆਲ ਨਾਲ ਆਲਵੇਜ਼ ਬੈਟਰ ਹੁੰਦਾ ਹੈਗਾ। ਪਰ ਜਿਹੜੀ ਪ੍ਰਾਈਸਾਂ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਖਰਾਬ। ਜੇ ਹੁਣ ਕਿਸੇ ਨੇ ਲੈਣਾ ਤੇ ਪਹਿਲਾਂ ਤਾਂ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈਗੀ ਤੁਹਾਨੂੰ ਇਕੱਠੀ ਹੂੰ। ਕਰਕੇ, ਉਹ ਵੀ ਬਹੁਤ ਵੱਡਾ ਅਮਾਊਂਟ ਹੈਗਾ ਆ। ਯਾ ਸੋ ਸੋ ਜੀ, ਇਕੱਲਾ ਇਹੀ ਨਹੀਂ ਵੀ ਜਿੰਨਾ ਮਹਿੰਗਾ ਘਰ ਲਓਗੇ ਉਨੀ ਜ਼ਿਆਦਾ ਤੁਹਾਨੂੰ ਜਿਹੜਾ ਆ ਟੈਕਸ ਵੀ ਜਿਹੜਾ ਉਹ ਬਾਅਦ ਦੇ ਵਿੱਚ ਪ੍ਰੋਪਰਟੀ ਟੈਕਸ ਵੀ ਜੀ। ਉਨਾ ਹੀ ਜਿਹੜਾ ਸੋ ਉਹ ਅਲਟੀਮੇਟਲੀ ਰਾਜਕਨਵੀਰ ਸਿੰਘ ਜੀ, ਮੈਂ ਇਹ ਦੇਖਿਆ ਵੀ ਗਵਰਨਮੈਂਟ ਨੂੰ ਸਭ ਤੋਂ ਜ਼ਿਆਦਾ ਜਿਹੜਾ ਫਾਇਦਾ ਹੋਇਆ ਹੈਗਾ ਯਾ ਸਿਟੀਜ਼ ਨੂੰ। ਹੁਣ ਤੁਸੀਂ ਦੇਖੋ ਵੀ ਜਿਹੜੇ ਘਰ ਕੋਈ 5-6 ਲੱਖ ਦੇ ਸੀਗੇ, ਉਹ ਹੁਣ 14-14 ਲੱਖ ਦੇ ਹੋ ਗਏ, ਤੇ ਪ੍ਰੋਪਰਟੀ ਟੈਕਸ ਜਿਹੜਾ ਨਵਾਂ ਬੰਦਾ ਘਰ ਖਰੀਦ ਰਿਹਾ ਤੇ ਉਹਦਾ ਪ੍ਰੋਪਰਟੀ ਟੈਕਸ ਤੁਸੀਂ ਦੇਖ ਲਓ, ਜੇ 15 ਲੱਖ ਦਾ ਖਰੀਦ ਰਿਹਾ ਤਾਂ ਘੱਟੋ ਘੱਟ 22-23 ਹਜ਼ਾਰ ਤਾਂ ਪ੍ਰੋਪਰਟੀ ਟੈਕਸ ਹੀ ਹੋਣਾ ਉਹਦਾ। ਯਾ ਠੀਕ ਆ, ਚਾਹੇ ਤੁਸੀਂ ਘਰ ਫ੍ਰੀ ਵੀ ਕਰ ਲਓ ਆਪਣੀ ਲਾਈਫ ਦੇ ਦੌਰਾਨ, ਪਰ ਤੁਹਾਨੂੰ $2000 ਮੰਥਲੀ ਟੈਕਸ ਦੇਣਾ ਪਊਗਾ। ਜਦੋਂ ਇੱਕ ਵਾਰੀ ਟੈਕਸ ਵੱਧ ਗਿਆ ਤਾਂ ਉਹ ਸਹਿਜੇ ਕਿਤੇ ਘਟਦਾ ਨਹੀਂ ਹੈ। ਨਹੀਂ ਘਟਦਾ ਸੋ ਜੀ। ਸਿਟੀਜ਼ ਨੂੰ, ਕਾਉਂਟੀਜ਼ ਨੂੰ, ਲੋਕਲ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੋ ਰਿਹਾ। ਸੋ ਇਸੇ ਕਰਕੇ ਉਹ ਤਾਂ ਬੋਲਦੇ ਨਹੀਂ, ਕਿਉਂਕਿ ਉਹਨਾਂ ਨੂੰ ਪ੍ਰੋਪਰਟੀ ਟੈਕਸ ਹੀ ਇੰਨਾ ਜ਼ਿਆਦਾ ਆ ਰਿਹਾ ਹੈਗਾ। ਹੂੰ, ਜੀ। ਸੋ ਜੀ। ਜਿਨ੍ਹਾਂ ਨੇ ਪੁਰਾਣੇ ਘਰ ਲਏ ਆ ਉਹ ਫਾਇਦੇ 'ਚ ਹੈਗੇ ਆ, ਕਿਉਂਕਿ ਉਹਨਾਂ ਦਾ ਪ੍ਰੋਪਰਟੀ ਟੈਕਸ ਲਿਮਿਟ ਹੈਗੀ ਆ।
ਕੈਲੀਫੋਰਨੀਆ ਦੇ ਵਿੱਚ ਉਹ ਤੋਂ ਵੱਧ ਇਨਕਰੀਜ਼ ਨਹੀਂ ਹੋ ਸਕਦਾ। ਉਸ ਨੂੰ ਵੀ ਉਹ ਪ੍ਰੋਪੋਜੀਸ਼ਨ ਇੱਕ 13 ਹੈ ਸ਼ਾਇਦ, ਬਹੁਤ ਕੋਸ਼ਿਸ਼ ਕੀਤੀ ਗਈ ਵੀ ਜੇ ਉਹਨੂੰ ਤੋੜਿਆ ਜਾਵੇ ਤੇ ਤਾਂ ਕਿ ਕਰੰਟ ਵੈਲਿਊ ਦੇ ਉੱਤੇ ਜਿਹੜੇ ਸਾਰੇ ਘਰਾਂ ਨੂੰ ਟੈਕਸ ਕੀਤਾ ਜਾਵੇ। ਜੀ, ਹਰਜੋਤ ਸਿੰਘ ਜੀ, ਇਸੇ ਦੇ ਨਾਲ ਸੰਬੰਧਿਤ ਜਿਹੜੀ ਘਰਾਂ ਦੀ ਜੋ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਹੋਮ ਬਿਲਡਰਸ ਦਾ ਕੌਨਫੀਡੈਂਸ ਕਾਫੀ ਜ਼ਿਆਦਾ ਜਿਹੜਾ ਉਹ ਡਿੱਗ ਚੁੱਕਾ ਆ। ਰੈਜ਼ੀਡੈਂਸ਼ੀਅਲ ਕੰਸਟਰਕਸ਼ਨ ਦੀ ਕਾਸਟ ਆ ਈਅਰ ਟੂ ਈਅਰ 21% ਇਨਕਰੀਜ਼ ਜਿਹੜੀ ਉਹ ਹੋ ਜੀ। ਚੁੱਕੀ ਆ। ਜੇ ਮੰਨ ਲਓ ਲੱਖ ਦਾ ਬਣਨਾ ਸੀ ਤੇ ਉਹ 1,20,000 ਜਿਹੜੀ ਆ ਉਸ ਦੀ ਹੁਣ ਲਾਗਤ ਜਿਹੜੀ ਉਹ ਲੱਗ ਰਹੀ ਆ। ਉੱਤੋਂ ਡਿਲੀਵਰੀ ਦੇ ਡਿਲੇਜ਼ ਇੰਨੀ ਕੁ ਜ਼ਿਆਦਾ ਹੈਗੇ ਆ ਵੀ ਕੰਸਟਰਕਸ਼ਨ ਦੀਆਂ ਕੀਮਤਾਂ ਦੇ ਵਿੱਚ ਹੋਰ ਜ਼ਿਆਦਾ ਵਾਧਾ ਜਿਹੜਾ ਉਹ ਕਰ ਰਿਹਾ ਆ। ਕਹਿੰਦੇ ਵੀ ਕੈਬਨਿਟਸ, ਗਰਾਜ ਡੋਰਸ ਤੇ ਅਪਲਾਇੰਸ ਦੇ ਮਿਲਣ ਦੇ ਲਈ ਲੋਕਾਂ ਨੂੰ ਮਹੀਨਿਆਂ ਬੱਧੀ ਇੰਤਜ਼ਾਰ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਹੁਣ ਸਪਲਾਈ ਚੇਨ ਦੇ ਇਸ਼ੂ ਆ ਕਿ ਪਿੱਛੋਂ ਪ੍ਰੋਡਕਸ਼ਨ ਹੀ ਜਿਹੜੀ ਉਹ ਇਹ ਘੱਟ ਹੈਗੀ ਆ। ਇਹ ਤਾਂ ਹੁਣ ਪਤਾ ਨਹੀਂ ਜਿਹੜਾ ਉਹ ਲੱਗ ਰਿਹਾ, ਕਿਉਂਕਿ ਭਾਂਡਾ ਤਾਂ ਜਿਹੜਾ ਹਰ ਵਾਰੀ ਇਸ ਸਪਲਾਈ ਚੇਨ ਦੇ ਉੱਤੇ ਜਿਹੜਾ ਉਹ ਭੰਨ ਦਿੱਤਾ ਜਾਂਦਾ ਆ। ਸਪਲਾਈ ਚੇਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਦਾਂ ਆਪਾਂ ਨੂੰ ਲੱਗਦਾ ਵੀ ਖੌਰੇ ਟਰੱਕਰਸ ਜਿਹੜੇ ਉਹ ਸਮਾਨ ਨਹੀਂ ਲੈ ਕੇ ਆ ਰਹੇ, ਇਦਾਂ ਨਹੀਂ ਹੁੰਦਾ। ਬਹੁਤੀ ਗੱਲ ਕੀ ਹੁੰਦੀ ਆ ਵੀ ਜੇ ਸਮਾਨ ਪਿੱਛੋਂ ਆ ਰਿਹਾ ਹੋਊਗਾ ਤੇ ਤਾਂ ਹੀ ਜਿਹੜਾ ਅੱਗੇ ਪਹੁੰਚਾਉਣਗੇ। ਸੋ ਮੈਨੂੰ ਲੱਗਦਾ ਪ੍ਰੋਡਕਸ਼ਨ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਹੈਗੀ ਆ। ਸੋ ਬਿਲਡਰ ਕੌਨਫੀਡੈਂਸ ਜਿਹੜਾ ਸਿੰਗਲ ਫੈਮਿਲੀ ਨਿਊਲੀ ਬਿਲਟ ਹੋਮ ਮਾਰਕੀਟ ਦੇ ਵਿੱਚ ਜਿਹੜਾ ਫਰਵਰੀ 'ਚ ਆ ਉਹ ਇੱਕ ਪੁਆਇੰਟ ਜਿਹੜਾ ਉਹ ਥੱਲੇ ਆਇਆ ਹੈਗਾ ਆ। ਸੋ ਪਿਛਲੇ ਜਿਹੜੇ ਸਾਲ ਦੇ ਮੁਕਾਬਲੇ ਉਹ ਘਟਿਆ ਹੈਗਾ ਆ। ਸੋ ਉੱਦਾਂ ਕਹਿੰਦੇ ਵੀ 50 ਤੋਂ ਉੱਤੇ ਨੰਬਰ ਹੋਵੇ ਤਾਂ ਚੰਗਾ ਹੀ ਜਿਹੜਾ ਉਹ ਮੰਨਿਆ ਜਾਂਦਾ ਹੈਗਾ, ਪਰ ਲਗਾਤਾਰ 2 ਮਹੀਨੇ ਹੋ ਗਏ ਆ ਲੋਕਾਂ ਦਾ ਇਸ ਦੇ ਵਿੱਚ ਵਿਸ਼ਵਾਸ ਆ ਉਹ ਹੁਣ ਘਟ ਰਿਹਾ ਹੈਗਾ ਆ। ਲੰਬਰ ਪ੍ਰਾਈਸਿਸ ਦੇ ਵਾਧੇ ਕਰਕੇ ਘਰਾਂ ਦੇ ਬਣਾਉਣ ਦੀਆਂ ਕੀਮਤਾਂ ਦੇ ਵਿੱਚ ਕਈ ਗੁਣਾ ਵਾਧਾ ਜਿਹੜਾ ਆ ਉਹ ਆਪਾਂ ਨੂੰ ਦੇਖਣਾ ਪਿਆ ਹੈਗਾ। ਤੇ ਆਲਰੇਡੀ ਜਿੱਦਾਂ ਤੁਸੀਂ ਦੱਸਿਆ ਵੀ 30 ਈਅਰ ਫਿਕਸਡ ਮੌਰਗੇਜ ਆ ਉਹ ਵੀ 4% ਤੋਂ ਉੱਤੇ ਜਿਹੜੀ ਉਹ ਜਾ ਚੁੱਕੀ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਲੋਕਾਂ ਦਾ ਘਰ ਖਰੀਦਣ ਵੱਲ ਨੂੰ ਜਿਹੜਾ ਰੁਝਾਨ ਆ ਉਹ ਹਰਜੋਤ ਸਿੰਘ ਜੀ ਘਟ ਸਕਦਾ ਹੈਗਾ। ਜੀ, ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੇ ਹਾਂ। KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। मैं क्या जी ग्रोसरी लैंड चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दालां, आटा, मसाले, ताज़ियां सब्जियां अते ताज़ियां मठियाइयां भी। ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकदे ने अते तुसी भी घर बैठे ही अपना खाना ऑर्डर कर सकदे हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोट एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेजनो, जिथों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ।
Fresno। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940 ਇੰਡੀਅਨ ਮਾਰਕੀਟ Fresno 2811 ਵੈਸਟ ਕਲਿੰਟਨ ਐਵੀਨਿਊ Fresno ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰਾ ਮਿਲਕ ਵੀ ਮਿਲਦਾ ਹੈ। ਕਾਲ 559-840-2940 5598402940 ਇੰਡੀਅਨ ਮਾਰਕੀਟ Fresno। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਟੈਕਸ ਬਚਾਉਣ ਲਈ ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕ ਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ 7 ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਘਰ, ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559-525-2500 559-525-2500 ਜਾਂ ਡਾਊਨਲੋਡ ਕਰੋ ਐਪ ਟੈਕਸ 559। CST ਟਰੱਕਿੰਗ ਜੋ ਕਿ ਕੈਲੀਫੋਰਨੀਆ ਤੇ ਸਰੀ ਤੋਂ ਕੰਮ ਕਰਦੇ ਹਨ। ਇਸ ਮੌਕੇ ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਹਾਇਰ ਕਰ ਰਹੇ ਹਨ। ਡਰਾਈਵ ਐਂਡ ਰੀਫਰ ਦੇ ਲੋਡਸ ਕੈਲੀਫੋਰਨੀਆ ਤੋਂ ਟੈਕਸਸ, ਜਾਰਜੀਆ, ਐਲਬਾਮਾ, ਫਲੋਰੀਡਾ ਦੇ ਪੱਕੇ ਰਾਊਟਸ ਹਨ ਅਤੇ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਤੇ ਓਰੇਗਨ ਦੇ ਵੀ ਪੱਕੇ ਡਰਾਈਵ ਐਂਡ ਰੀਫਰਸ ਦੇ ਲੋਡ ਹਨ। ਸਰੀ ਤੋਂ LA ਅਤੇ ਈਸਟ ਕੋਸਟ ਦੀਆਂ ਪੱਕੀਆਂ ਡੈਡੀਕੇਟਡ ਲੇਨਸ ਹਨ। ਲੇਟੈਸਟ ਮਾਡਲ ਦਾ ਇਕਵਿਪਮੈਂਟ ਚਲਾਉਣ ਨੂੰ ਮਿਲੇਗਾ। ਲੀਜ਼ ਟੂ ਬਾਈ ਦੀ ਆਪਸ਼ਨ ਵੀ ਉਪਲਬਧ ਹੈ। US ਦੇ ਲਈ ਕਾਲ ਨਵ ਸੰਧੂ 2099148699 ਤੇ ਕੈਨੇਡਾ ਵਾਸਤੇ ਕਾਲ ਵਿਕ 6047918417। CST ਟਰੱਕਿੰਗ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਮੈਕਸੀਕੋ ਦੇ ਵਿੱਚ ਚੁਆਵਾ ਟਾਊਨ ਆ ਜਿੱਥੇ ਕਹਿੰਦੇ ਪਈ ਅਸਮਾਨ ਤੋਂ ਪੀਲੇ ਰੰਗ ਦੇ ਜਿਹੜੇ ਪੰਛੀ ਆ ਉਹ ਹਜ਼ਾਰਾਂ ਦੀ ਗਿਣਤੀ ਉਹ 'ਚ ਡਿੱਗ ਪਏ ਤੇ ਕਈਆਂ ਦੀ ਮੌਤ ਵੀ ਹੋਈ ਆ। ਇਹ ਸਾਰਾ ਕੁਝ ਵੀਡੀਓ ਦੇ ਵਿੱਚ ਰਿਕਾਰਡ ਹੋਇਆ। ਅਸਮਾਨ ਤੋਂ ਕਿਉਂ ਡਿਗੇ ਇਹਦੇ ਬਾਰੇ ਲੋਕ ਵੱਖ-ਵੱਖ ਆਪਣੇ ਵਿਚਾਰ ਦੱਸ ਰਹੇ ਆ। ਬਹੁਤ ਸਾਰੇ ਲੋਕ ਤਾਂ ਕਹਿ ਰਹੇ ਆ ਵੀ ਜੀ ਹੋ ਸਕਦਾ ਇਹ 5G ਕਰਕੇ ਹੋਏ ਆ ਜਾਂ ਪੋਲੂਸ਼ਨ ਕਰਕੇ ਹੋਏ ਆ, ਪਰ ਸਾਇੰਟਿਸਟ ਇਹ ਕਹਿ ਰਹੇ ਆ ਵੀ ਕੋਈ ਹੋ ਸਕਦਾ ਪ੍ਰੀਡੇਟਰੀ ਬਰਡ ਜਿਹੜਾ ਵੱਡਾ ਸਾਰਾ ਪੰਛੀ ਹੋਊਗਾ ਜਾਂ ਬਾਜ਼ ਜਿਹੜਾ ਇਹਨਾਂ ਦਾ ਇੱਕ ਜਦੋਂ ਗਰੁੱਪ ਜਾ ਰਿਹਾ ਸੀ ਉਦੋਂ ਉੱਪਰੋਂ ਪੈ ਗਿਆ ਤੇ ਉਹਨਾਂ ਨੂੰ ਪੁਸ਼ ਕਰ ਦਿੱਤਾ ਧਰਤੀ ਵੱਲ ਤੇ ਉਹ ਬਿਲਡਿੰਗ ਦੇ ਨਾਲ ਟਕਰਾ ਕੇ ਉਹਨਾਂ ਦੀ ਜਿਹੜੀ ਮੌਤ ਹੋ ਗਈ। ਡਾਕਟਰ ਰਿਚਰਡ ਬਰੌਗਟਨ ਇਕੋਲੋਜਿਸਟ ਹੈਗੇ UK ਸੈਂਟਰ ਫਾਰ ਇਕੋਲੋਜੀ ਤੇ ਹਾਈਡਰੋਲੋਜੀ ਦੇ। ਉਹਨਾਂ ਨੇ ਇਹ ਦੱਸਿਆ ਵੀ ਇਹ ਫੁਟੇਜ ਪੂਰੀ ਕਲੀਅਰ ਨਹੀਂ ਹੈ। 99% ਕਹਿੰਦੇ ਵੀ ਮੈਂ ਸ਼ੋਰ ਹਾਂ ਵੀ ਕੋਈ ਨਾ ਕੋਈ ਜਿਹੜਾ ਵੱਡਾ ਪੰਛੀ ਜਦੋਂ ਇਹ ਜਿਹੜੀਆਂ ਚਿੜੀਆਂ ਉੱਡ ਰਹੀਆਂ ਸੀਗੀਆਂ ਉਹਨਾਂ ਨੂੰ ਪੈ ਗਿਆ, ਇਸ ਕਰਕੇ ਉਹ ਥੱਲੇ ਡਿੱਗ ਪਏ। ਪਰ ਜੇ ਤੁਸੀਂ ਵੀਡੀਓ ਦੇਖੋ ਬਹੁਤ ਹੀ ਖਤਰਨਾਕ
ਵੀਡੀਓ ਸ਼ੋ ਹੋ ਰਹੀ ਕਿੱਦਾਂ ਜਿੱਦਾਂ ਮੀਂਹ ਵਾਂਗ ਇੱਕਦਮ ਹੀ ਸਾਰੇ ਜਿਹੜੇ ਪੰਛੀ ਆ ਉਹ ਥੱਲੇ ਡਿੱਗ ਪਏ। ਜੀ, ਲੋਕਲ ਜ਼ੂ ਟੈਕਨੀਸ਼ੀਅਨ ਨੇ ਤਾਂ ਇਹ ਸੁਜੈਸਟ ਕੀਤਾ ਸੀ, ਕਹਿੰਦਾ ਵੀ ਸ਼ਾਇਦ ਜਿਹੜੇ ਇਹ ਪੰਛੀ ਆ ਟਾਕਸਿਕ ਗੈਸ ਉਹ ਸੁੰਘਣ ਕਰਕੇ ਜਿਹੜੇ ਉਹ ਮਰ ਗਏ ਹੁਣ, ਕਿਉਂਕਿ ਕਹਿੰਦੇ ਆ ਵੀ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪੋਲਿਊਸ਼ਨ ਆ, ਪ੍ਰਦੂਸ਼ਣ ਬਹੁਤ ਜ਼ਿਆਦਾ ਆ, ਵੁੱਡ ਬਰਨਿੰਗ ਹੀਟਰਸ, ਐਗਰੋ ਕੈਮੀਕਲਸ ਤੇ ਠੰਡ ਦਾ ਵੀ ਜਿਹੜਾ ਉੱਥੇ ਦੌਰ ਜਿਹੜਾ ਉਹ ਸੀਗਾ। ਸੋ ਇਸ ਚੀਜ਼ ਦੇ ਚੱਲਦਿਆਂ ਇਹ ਜਿਹੜਾ ਉਹ ਦੇਖਿਆ ਗਿਆ। ਸੋ ਇਹ ਕਿਸੇ ਦੇ ਨਾ ਸਿਕਿਉਰਿਟੀ ਕੈਮਰੇ ਦੇ ਵਿੱਚ ਜਿਹੜੀ ਫੁਟੇਜ ਆ ਉਹ ਕੈਦ ਹੋਈ ਆ। ਏਦਾਂ ਲੱਗਦਾ ਵੀ ਜਿੱਦਾਂ ਉੱਤੋਂ ਆਪਾਂ ਕੋਈ ਚੀਜ਼ਾਂ ਸਿੱਟਦੇ ਆ ਤੇ ਉਦਾਂ ਦੇ ਉਦਾਂ ਹੀ ਸਾਰੇ ਡਿੱਗ ਗਏ। ਇਹ ਵੀ ਨਹੀਂ ਆ ਵੀ ਸਾਰੇ ਹੀ ਮਰ ਗਏ, ਕੁਛ ਜੀ। ਜਿਹੜੇ ਥੱਲੇ ਵੱਜ ਗਏ ਉਹ ਮਰ ਗਏ ਤੇ ਜਿਹੜੇ ਕੁਛ ਆ ਉਹ ਉੱਥੋਂ ਉੱਡ ਵੀ ਗਏ ਸੀਗੇ। ਉਹ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਤੇ ਉਹ ਉਸ ਦੇ ਵਿੱਚ ਕਈ ਜਾਣੇ ਕਈ ਜਿਹੜੇ ਇਹ ਪੀਲੀ ਧੌਣ ਵਾਲੇ, ਪੀਲੇ ਸਿਰ ਵਾਲੇ ਜਿਹੜੇ ਇਹ ਪੰਛੀ ਆ ਉਹ ਵਿਚਾਰੇ ਜਿਹੜੇ ਉਹ ਮਰ ਗਏ। ਬੜੇ ਸੋਹਣੇ ਆ, ਜੇ ਤੁਸੀਂ ਉਸ ਦੀ ਤਸਵੀਰ ਜਿਹੜੀ ਉਹ ਦੇਖੋ, ਇਹ ਉੱਥੇ ਰੈਜ਼ੀਡੈਂਸ਼ੀਅਲ ਸਟਰੀਟ ਆ, ਉੱਥੇ ਇਹ ਘਟਨਾ ਜਿਹੜੀ ਵਾਪਰੀ। ਮੈਕਸੀਕੋ ਦੀ ਇਹ ਜਿਹੜੀ ਸਟੇਟ ਆ ਉਸ ਦੇ ਵਿੱਚ, ਟੈਕਸਸ ਤੋਂ ਇਹ 216 ਮੀਲ ਦੂਰ ਜਿਹੜਾ ਪੈਂਦਾ। ਕਹਿੰਦੇ ਬਹੁਤ ਹੀ ਬਿਜ਼ਾਰ ਜਿਹਾ ਇੱਦਾਂ ਜਿਹੜਾ ਕਹਿ ਸਕਦੇ ਹਾਂ ਵੀ ਇਹ ਕੰਡੀਸ਼ਨ ਜਿਹੜੀ ਉਹ ਵਾਪਰੀ ਆ। ਪਰ ਜਿਹੜੇ ਕੌਨਸਪੀਰੇਸੀ ਥਿਊਰਿਸਟ ਆ, ਜਿਹੜੇ 5G ਟੈਕਨੋਲੋਜੀ ਦੇ ਨਾਲ ਗੱਲਾਂ ਕਰਨ ਵਾਲੇ ਆ, ਉਹਨਾਂ ਨੂੰ ਜ਼ਰੂਰ ਇੱਕ ਵੀਡੀਓ ਕਹਿੰਦੇ ਆ ਵੀ ਉਹ ਹੁਣ ਮਿਲ ਗਈ ਆ, ਜਿਹੜੀ ਇਸ ਚੀਜ਼ ਨੂੰ ਕਹਿੰਦੇ ਵੀ ਉਹ ਵਰਤ ਸਕਦੇ ਆ ਵੀ ਦੇਖੋ ਜੀ 5G ਦੇ ਕਰਕੇ ਇੱਦਾਂ ਪੰਛੀ ਜਿਹੜੇ ਉਹ ਮਰ ਰਹੇ ਨੇ। ਤੇ ਹਰਜੋਤ ਸਿੰਘ ਜੀ, ਆਈ ਥਿੰਕ ਅਜੇ ਵੀ ਦੇਖਣਾ ਪਊਗਾ। ਇਟਸ ਟੂ ਅਰਲੀ ਟੂ ਟੈਲ। ਇਹ ਸਾਇੰਸਦਾਨ ਇਹ ਜੁਗਤ ਲਾ ਰਹੇ ਆ, ਇਹ ਸੋਚ ਰਹੇ ਆ ਵੀ ਇੱਦਾਂ ਜਿਹੜਾ ਆ ਉਹ ਹੋਇਆ ਹੋਵੇ, ਪਰ ਕਿਸੇ ਦੇ ਕੋਲ ਸਪਸ਼ਟ ਪੱਕਾ ਜਿਹੜਾ ਉਹ ਜਵਾਬ ਨਹੀਂ ਜੀ। ਹੈਗਾ। ਸੋ ਜੀ। ਦੋਨੋਂ ਹੀ, ਇੱਕ ਤਾਂ 5G ਵਾਲਾ ਵੀ ਉਹਨਾਂ ਨੇ ਨਕਾਰਿਆ ਤੇ ਦੂਸਰਾ ਟੌਕਸੀਕੋਲੋਜੀ ਵਾਲਾ ਵੀ ਹੋ ਸਕਦਾ ਕੈਮੀਕਲ ਕਰਕੇ। ਹੂੰ। ਪਰ ਇੱਕ ਡਾਕਟਰ ਅਲੈਗਜ਼ੈਂਡਰ ਲੀਜ਼ ਹੈਗੇ ਆ, ਸੀਨੀਅਰ ਲੈਕਚਰਰ ਕੰਜ਼ਰਵੇਟਿਵ ਬਾਇਓਲੋਜੀ ਦੇ ਮੈਨਚੈਸਟਰ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਵਿੱਚ। ਉਹਨਾਂ ਨੇ ਇਹ ਕਿਹਾ ਹੈ ਵੀ ਇਹ ਉਹ ਕਾਰਨ ਨਹੀਂ ਹੈਗਾ, ਪਰ ਇਹ ਜਿਹੜੇ ਪੰਛੀ ਆ ਕਹਿੰਦੇ ਵੀ ਝੁੰਡਾਂ ਦੇ ਵਿੱਚ ਉੱਡਦੇ ਹੈਗੇ ਆ ਤਾਂ ਕਿ ਉਹਨਾਂ ਨੂੰ ਕੋਈ ਵੱਡਾ ਜਿਹੜਾ ਪੰਛੀ ਆ ਜਿਸ ਤਰ੍ਹਾਂ ਬਾਜ਼ ਆ ਜਾਂ ਹੋਰ ਉਹ ਅਟੈਕ ਨਾ ਕਰ ਸਕੇ। ਪਰ ਜਦੋਂ ਇਸ ਤਰ੍ਹਾਂ ਕਿਸੇ ਨੇ ਅਟੈਕ ਕੀਤਾ ਤੇ ਉਹ ਬਿਲਕੁਲ ਥੱਲੇ ਨੂੰ ਹੋਏ ਤੇ ਥੱਲੇ ਜਾ ਕੇ ਉਹ ਬਿਲਡਿੰਗ ਦੇ ਵਿੱਚ ਕਹਿੰਦੇ ਟਕਰਾ ਕੇ ਡਿੱਗੇ ਹੋ ਸਕਦੇ ਆ। ਪਰ ਵੀਡੀਓ 'ਚ ਨਹੀਂ ਲੱਗਦਾ ਹੈਗਾ ਵੀ ਉਹ ਬਿਲਡਿੰਗ ਦੇ ਨਾਲ ਟਕਰਾਏ ਹੈਗੇ ਆ। ਤੇ ਮੈਂ ਆਪਾਂ ਉਹ ਜਿਹੜੀ ਏਦਾਂ ਹੀ ਲੱਗਦਾ ਹੈ ਵੀ ਉੜਦੇ ਹੀ ਅਚਾਨਕ ਮੌਤ ਆਈ ਤੇ ਉਹ ਵਿਚਾਰੇ ਸਿੱਧੇ ਹੀ ਜਿਹੜੇ ਉਹ ਥੱਲੇ ਜਿਹੜੇ ਉਹ ਡਿੱਗੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜਾ ਇਲਾਕਾ ਆ ਮੈਕਸੀਕੋ ਦਾ, ਇਹ ਜਿਹੜੇ ਟ੍ਰਾਂਜ਼ਿਸਟਰੀ ਬਰਡ ਹੁੰਦੇ ਆ, ਜਿਹੜੇ ਸਰਦੀਆਂ ਤੋਂ ਫਿਰ ਗਰਮ ਵਾਲੀ ਥਾਂ ਦੇ ਉੱਤੇ ਜਾਂਦੇ ਆ ਜਾਂ ਬਾਅਦ ਦੇ ਵਿੱਚ ਆਉਂਦੇ ਜਾਂਦੇ, ਉਹਦੇ ਲਈ ਇਹ ਰੁਕ ਕੇ ਇੱਥੇ ਜ਼ਿਆਦਾਤਰ ਜਾਂਦੇ ਆ। ਕਹਿੰਦੇ 3-3 ਹਜ਼ਾਰ ਦੇ ਜਿਹੜੇ ਝੁੰਡ ਆ ਇਹਨਾਂ ਦੇ ਉਹ ਦੇਖੇ ਜਾਂਦੇ ਆ, ਫਲੌਕਸ ਜਿਹੜੇ ਆ ਉਹ ਉਹ ਹੁੰਦੇ ਆ। ਸੋ 2010 ਦੇ ਵਿੱਚ ਤਾਂ ਕਹਿੰਦੇ ਵੀ 30,000 ਤੋਂ ਵੱਧ ਇਹ ਪੰਛੀ ਆ, ਇਹ ਇਹਨਾਂ ਨੇ ਇੱਥੇ ਦੇਖੇ ਸੀਗੇ। ਸੋ ਗੋਲਡਨ ਹੈਡ ਆ ਤੇ ਬਲੈਕ ਪਲਮੇਜ ਜਿਹੜੀ ਉਹ ਹੈਗੀ ਆ, ਤੇ ਹਰਡ ਮੈਂਟੈਲਿਟੀ ਦੇ ਹਿਸਾਬ ਦੇ ਨਾਲ ਹੀ ਇਹ ਉੱਡਦੀ ਹੈਗੀ ਆ। ਜੀ। ਸੋ ਅਗਲੀ ਖਬਰ ਵੀ ਬੜੀ ਹੈਰਾਨੀਜਨਕ ਆ ਰਹੀ ਆ ਨਿਊਯਾਰਕ ਤੋਂ। ਨਿਊਯਾਰਕ ਦੇ ਆਊਟਸਕਰਟਸ ਦੇ ਵਿੱਚ ਇਥਾਕਾ ਏਰੀਆ ਜਿਹੜਾ, ਉੱਥੇ ਇੱਕ ਕਿਓਗਾ ਹਾਈਟਸ ਨਾਮ ਦਾ ਇੱਕ ਪਿੰਡ ਆ, ਜਿੱਥੇ ਕਹਿੰਦੇ ਭਈ 4 ਸਾਲਾਂ ਦੀ ਬੱਚੀ 2 ਸਾਲ ਪਹਿਲਾਂ ਗਵਾਚ ਗਈ ਸੀ, ਮਿਸਿੰਗ ਸੀ ਤੇ ਉਹ ਹੁਣ ਲੱਭੀ ਆ। ਜਦੋਂ ਹੁਣ ਉਹ 6 ਸਾਲਾਂ ਦੀ ਹੋ ਗਈ ਤੇ ਜੀਂਦੀ ਆ, ਬੜੀ ਠੀਕ-ਠਾਕ ਹੈਗੀ ਆ। ਕਹਿੰਦੇ ਉਸ ਘਰ ਵਿੱਚੋਂ ਹੀ ਲੱਭੀ ਆ, ਪੌੜੀਆਂ ਦੇ ਥੱਲਿਓਂ, ਜਿੱਥੇ ਇਨਵੈਸਟੀਗੇਟਰਸ ਬਹੁਤ ਵਾਰ ਉਸ ਘਰ ਨੂੰ ਇਨਵੈਸਟੀਗੇਟ ਕਰਨ ਗਏ ਵੀ ਬੱਚਾ ਕਿੱਥੇ ਗਵਾਚਿਆ ਹੈਗਾ ਆ। ਜੀ, ਬਿਲਕੁਲ। ਪੈਸਲੀ ਜੋਐਨ ਨਾਂ ਦੀ ਇਹ ਹੁਣ, ਜਿਸ ਦੀ ਉਮਰ 6 ਸਾਲ ਜਿਹੜੀ ਉਹ ਹੋ ਚੁੱਕੀ ਆ, 13 ਜੁਲਾਈ 2019 ਨੂੰ ਲਾਪਤਾ ਜਿਹੜੀ ਆ ਉਹ ਰਿਪੋਰਟ ਕੀਤੀ ਗਈ ਸੀਗੀ ਕਯੋਗਾ ਹਾਈਟਸ ਤੋਂ। ਕਹਿੰਦੇ ਵੀ ਇਹ ਨਾਨ ਕਸਟੋਡੀਅਲ ਪੇਰੈਂਟਸ ਦੇ ਦੁਆਰਾ ਕਹਿੰਦੇ ਅਬਡਕਟ ਕੀਤੀ ਗਈ ਸੀ। ਇਹ ਮੰਨੀ ਜਾਂਦੀ ਸੀ ਉਸ ਟਾਈਮ ਦੇ ਉੱਤੇ ਕਿੰਬਰਲੀ ਕੂਪਰ ਤੇ ਕਿਰਕ ਜਿਹੜੇ ਸ਼ੂਲਟਸ ਜੂਨੀਅਰ ਉਹਨਾਂ ਦੇ ਦੁਆਰਾ। ਸੋ ਉਹ 2.5 ਸਾਲ ਇਹ ਇਨਵੈਸਟੀਗੇਸ਼ਨ ਜਿਹੜੀ ਉਹ ਚੱਲੀ। ਕਹਿੰਦੇ ਵੀ ਬਹੁਤ ਸਾਰੀਆਂ ਟਿਪਸ ਜਾਂਚ ਕਰਨ ਵਾਲਿਆਂ ਨੂੰ, ਪੁਲਿਸ ਵਾਲਿਆਂ ਨੂੰ ਜਿਹੜੀਆਂ ਉਹ ਮਿਲੀਆਂ ਵੀ ਇਸ ਘਰ ਦੇ ਵਿੱਚ ਜਿਹੜੀ ਆ ਉਹ ਹੋ ਸਕਦੀ ਆ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਕਈ ਵਾਰੀ ਇਸ ਘਰ ਦੇ ਵਿੱਚ ਗਏ, ਪਰ ਜਿਹੜੇ ਘਰ 'ਚ ਰਹਿਣ ਵਾਲੇ ਆ ਉਹ ਬਹੁਤੀ ਇਹਨਾਂ ਦੀ ਗੱਲ ਇਨਵੈਸਟੀਗੇਟਰਸ ਦੀ ਜਿਹੜੀ ਉਹ ਨਹੀਂ ਸੀ ਸੁਣਦੇ। ਕਹਿੰਦੇ ਵੀ ਤੁਸੀਂ ਸਾਨੂੰ ਹਰਾਸ ਕਰ ਰਹੇ ਆ, ਨਿਕਲੋ ਇੱਥੋਂ ਜਿਹੜਾ ਜੀ ਉਹ ਬਾਹਰ, ਇੱਥੇ ਕੋਈ ਜਿਹੜਾ ਉਹ ਨਿਆਣਾ ਜਿਹੜਾ ਉਹ ਨਹੀਂ ਰਹਿੰਦਾ ਹੈਗਾ।
ਫਿਰ ਕਹਿੰਦੇ ਵੀ ਫਾਈਨਲੀ ਇਹਨਾਂ ਨੂੰ ਅਰੈਸਟ ਵਾਰੰਟ ਨਾਟ ਅਰੈਸਟ ਵਾਰੰਟ ਸਰਚ ਵਾਰੰਟ ਸਰਚ ਵਾਰੰਟ ਲਿਆ। ਜਿਹੜਾ ਉਹ ਉਹਨਾਂ ਨੇ ਲਿਆ ਜਦੋਂ ਇਹਨਾਂ ਨੂੰ ਲੇਟੈਸਟ ਇਨਫੋਰਮੇਸ਼ਨ ਦੁਬਾਰਾ ਜਿਹੜੀ ਉਹ ਮਿਲੀ ਵੀ ਇਸੇ ਹੀ ਘਰ ਦੇ ਵਿੱਚ ਜਿਹੜੀ ਉਹ ਹੋ ਸਕਦੀ ਆ। ਰਾਤੀ 8 ਵਜੇ ਇਹਨਾਂ ਨੇ ਸਰਚ ਵਾਰੰਟ ਪੁਲਿਸ ਨੇ ਐਗਜ਼ੀਕਿਊਟ ਕੀਤਾ ਤੇ ਹੋਮ ਓਨਰ ਨੇ ਡਿਨਾਈ ਕੀਤਾ ਵੀ ਇੱਥੇ ਕੋਈ ਨਿਆਣਾ ਜਿਹੜਾ ਉਹ ਰਹਿੰਦਾ ਹੈਗਾ ਆ। ਪਰ ਕਹਿੰਦੇ ਵੀ 2019 ਤੋਂ ਹੀ ਦੇਖੋ ਇੱਥੇ ਵਿਚਾਰੀ ਆ ਉਹ ਰਹਿ ਰਹੀ ਸੀ। ਇੱਕ ਜਿਹੜੇ ਸਟੇਅਰ ਕੇਸ ਹੁੰਦੀ ਉਹਦੇ ਥੱਲੇ ਜਿਹੜੀ ਉਹਨਾਂ ਨੇ ਥਾਂ ਬਣਾਈ। ਜੀ ਜਦੋਂ ਪੁਲਿਸ ਵਾਲੇ ਦੇਖ ਰਹੇ ਸੀਗੇ ਤੇ ਕਹਿੰਦੇ ਯਾਰ ਇਹ ਬੜੀ ਅਜੀਬ ਜੀ ਜਿਹੜੀ ਬਣਤਰ ਆ ਇਸ ਪੌੜੀਆਂ ਦੀ ਜਿਹੜੀ ਬਣੀ ਪਈ ਆ। ਝੀਤ ਦੇ ਵਿੱਚੋਂ ਜਦੋਂ ਲਾਈਟ ਮਾਰ ਕੇ ਦੇਖੀ ਤਾਂ ਥੱਲੇ ਉਹਨਾਂ ਨੂੰ ਕੰਬਲ ਤੇ ਫਿਰ ਉਸ ਕੁੜੀ ਦੇ ਛੋਟੇ-ਛੋਟੇ ਪੈਰ ਜਿਹੜੇ ਆ ਉਹਨਾਂ ਨੂੰ ਨਜ਼ਰ ਆਏ ਤਾਂ ਖੋਲ ਕੇ ਦੇਖਿਆ ਤੇ ਉਸੇ ਕੰਬਲ ਦੇ ਵਿੱਚ ਖਿਡੌਣਿਆਂ 'ਚ ਕੱਪੜਿਆਂ ਦੇ ਵਿੱਚ ਕਹਿੰਦੇ ਆ ਵੀ ਉਹ ਉਸਨੂੰ ਲੁਕਾ ਕੇ ਉੱਥੇ ਰੱਖਿਆ ਪਿਆ ਸੀ। ਤੰਦਰੁਸਤ ਜਿਹੜੀ ਉਹ ਸੀਗੀ, ਠੀਕ ਸੀਗੀ, ਪਰ ਦੇਖੋ 2 ਸਾਲਾਂ ਤੋਂ ਕਿਸ ਤਰੀਕੇ ਦੇ ਨਾਲ ਇਸ ਬੱਚੀ ਨੂੰ ਜਿਹੜਾ ਆ ਹਰਜੋਤ ਸਿੰਘ ਜੀ ਅਗਵਾ ਕਰਕੇ ਰੱਖਿਆ ਸੀ। ਕਿੰਬਰਲੀ ਜੀ ਕੂਪਰ ਉਸ ਟਾਈਮ ਇਸ ਬੱਚੀ ਦੇ ਜਿਹੜੇ ਉਹ ਨਾਲ ਸੀਗੀ ਜਿਸ ਨੇ ਇਸਨੂੰ ਅਬਡਕਟ ਕਰਕੇ ਰੱਖਿਆ ਹੋਇਆ ਸੀਗਾ। ਜੀ ਬਿਲਕੁਲ, ਉਹ ਨੌਨ ਕਸਟੋਡੀਅਨ ਸੀਗੀ ਜਿਹੜੀ ਕਿੰਬਰਲੀ ਕੂਪਰ ਤੇ ਕਹਿੰਦੇ ਪਈ ਉਸ ਨੂੰ ਹੁਣ ਚਾਰਜ ਕੀਤਾ ਗਿਆ 2 ਮਿਸਡਮੀਨਰ ਦੇ ਨਾਲ, ਕਸਟੋਡੀਅਲ ਇੰਟਰਫੀਅਰੈਂਸ ਇਨ ਸੈਕੰਡ ਡਿਗਰੀ ਤੇ ਐਂਡੇਂਜਰਿੰਗ ਦਾ ਵੈਲਫੇਅਰ ਆਫ ਅ ਚਾਈਲਡ। ਸੋ ਉਹ ਜੇਲ੍ਹ ਦੇ ਵਿੱਚ ਹੀ ਆ ਕਿਉਂਕਿ ਉਹਦੇ ਪਹਿਲਾਂ ਵੀ ਅਰੈਸਟ ਵਾਰੰਟ ਜਾਰੀ ਹੋਏ ਸੀਗੇ। ਕਰਕ ਸ਼ਲਟੇਸ ਜੂਨੀਅਰ ਤੇ ਕਰਕ ਸ਼ਲਟਰ ਸੀਨੀਅਰ ਉਹਨਾਂ ਨੂੰ ਵੀ ਕਸਟੋਡੀਅਲ ਇੰਟਰਫੀਅਰੈਂਸ ਦੇ ਵਿੱਚ ਇੰਟਰਫੀਅਰੈਂਸ ਕਰਨ ਦੇ ਨਾਲ ਫਸਟ ਡਿਗਰੀ ਤੇ ਫੈਲਨੀ ਚਾਰਜ ਦੇ ਅੰਡਰ ਅਰੈਸਟ ਕੀਤਾ ਗਿਆ ਹੈਗਾ ਆ। ਜੀ ਬਿਲਕੁਲ। ਸੋ ਦੇਖੋ ਬੜੀ ਜਿਹੜੀ ਇਹ ਮਾੜੀ ਜਿਹੜੀ ਉਹ ਗੱਲ ਸੀਗੀ 2 ਸਾਲ ਤੱਕ ਕਿਸ ਤਰੀਕੇ ਦੇ ਨਾਲ ਇਸਨੂੰ ਜਿਹੜਾ ਉਹ ਲੁਕਾ ਕੇ ਰੱਖਿਆ ਤੇ 2 ਸਾਲ ਤੱਕ ਭਿਣਨ ਜਿਹੜੀ ਉਹ ਨਹੀਂ ਲੱਗਣ ਦਿੱਤੀ ਜਾਂ ਜਦੋਂ ਵੀ ਲੱਗਦੀ ਰਹੀ ਤੇ ਕਿਸ ਤਰੀਕੇ ਦੇ ਨਾਲ ਉਸਨੂੰ ਜਿਹੜੇ ਉਹ ਲੁਕਾਉਂਦੇ ਰਹੇ। ਬੜੀ ਹੈਰਾਨੀ ਵਾਲੀ ਜਿਹੜੀ ਇਹ ਪੂਰੀ ਗੱਲ ਜਿਹੜੀ ਉਹ ਰਹੀ ਹੈਗੀ ਆ। ਸੋ ਕਹਿੰਦੇ ਵੀ ਹੁਣ ਉਹ ਠੀਕ ਜਿਹੜੀ ਉਹ ਹੈਗੀ ਆ। ਇਨਵੈਸਟੀਗੇਸ਼ਨ ਅਜੇ ਵੀ ਜਿਹੜੀ ਆ ਉਹ ਇਸ ਬਾਬਤ ਜਿਹੜੀ ਅਜੇ ਵੀ ਚੱਲ ਰਹੀ ਜੀ ਸੋ ਕਹਿੰਦੇ ਵੀ ਉਹ ਜਦੋਂ ਇਹ ਜਿਹੜੀ ਬੜੀ ਯੰਗ ਬੱਚੀ ਨੂੰ ਉੱਥੋਂ ਕੱਢਿਆ ਗਿਆ ਤੇ ਉਹ ਬੜੀ ਅਪਸੈਟ ਸੀ ਤੇ ਵੀ ਤੁਸੀਂ ਪੁਲਿਸ ਵਾਲੇ ਮੈਨੂੰ ਕਾਹਤੇ ਲਿਜਾ ਰਹੇ ਆ ਕਿਉਂਕਿ ਉਹ ਟਰੋਮਾਟਾਈਜ਼ ਵੀ ਹੋਈ ਆ ਕਿਉਂਕਿ ਪੁਲਿਸ ਵਾਲਿਆਂ ਦੇ ਕੋਲ ਗਨਸ ਵਗੈਰਾ ਵੀ ਸੀਗੀਆਂ। ਇਸ ਤੋਂ ਪਹਿਲਾਂ ਕਿ ਉਸ ਬੱਚੀ ਦੇ ਲੀਗਲ ਗਾਰਡੀਅਨਸ ਕੋਲ ਉਸ ਬੱਚੀ ਨੂੰ ਉਹ ਪੁਲਿਸ ਵਾਲੇ ਪਹੁੰਚਾਉਂਦੇ, ਉਹ ਪਹਿਲਾਂ ਪੁਲਿਸ ਹੈੱਡਕੁਆਰਟਰਸ ਲੈ ਕੇ ਗਏ। ਉਸ ਤੋਂ ਬਾਅਦ ਉਹਦਾ ਪੂਰਾ ਐਗਜ਼ਾਮਿਨ ਕੀਤਾ ਗਿਆ ਉਸ ਨੂੰ ਮੈਡੀਕਲ ਤੇ ਉਸ ਤੋਂ ਬਾਅਦ ਉਹ ਬੱਚੀ ਨੂੰ ਉਸਦੇ ਜਿਹੜੇ ਅਸਲੀ ਜਿਹੜੇ ਕਸਟੋਡੀਅਨ ਸੀਗੇ, ਅਸਲੀ ਪੇਰੈਂਟਸ ਸੀ, ਉਹਨਾਂ ਦੇ ਕੋਲ ਲੈ ਕੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਉਸਨੇ ਮੈਕਡੋਨਲਡ ਦੇਖਿਆ। ਕਹਿੰਦੀ ਵੀ ਮੈਂ ਇਹ ਮੈਕਡੋਨਲਡ ਬਹੁਤ ਲੰਮੇ ਸਮੇਂ ਬਾਅਦ ਦੇਖਿਆ ਹੈਗਾ। ਸੋ ਡਿਟੈਕਟਿਵਸ ਨੇ ਉਹ ਕਾਰ ਆਪਣੀ ਫਿਰ ਮੈਕਡੋਨਲਡ ਵੱਲ ਨੂੰ ਡਰਾਈਵ ਥਰੂ ਵੱਲ ਮੋੜੀ ਤੇ ਉੱਥੋਂ ਇੱਕ ਜਿਹੜਾ ਉਹਨਾਂ ਨੇ ਹੈਪੀ ਮੀਲ ਲੈ ਕੇ ਉਸ ਬੱਚੀ ਨੂੰ ਦਿੱਤਾ। ਜੀ ਚਲੋ ਜੀ। ਸੋ ਅੰਤ ਭਲੇ ਦਾ ਭਲਾ। ਬੱਚੀ ਦੇਖੋ 2 ਸਾਲ ਇਸ ਤਰੀਕੇ ਦੇ ਨਾਲ ਰੱਖੀ ਆ। ਚਾਹੇ ਉਸ ਦੀ ਉਮਰ ਛੋਟੀ ਆ ਪਰ ਇਹ ਜਿਹੜਾ ਟਰੋਮਾ ਆ ਉਸ ਦੇ ਨਾਲ ਜਿਹੜਾ ਰਹੂਗਾ। ਹੋਪਫੁਲੀ ਇਸ ਟਰੋਮੇ ਤੋਂ ਜਿਹੜਾ ਉਹ ਬਾਹਰ ਆਵੇ ਤੇ ਅਸਲੀ ਜਿਹੜੀ ਬਚਪਨ ਆ, ਖੁਸ਼ੀਆਂ ਆ, ਉਹ ਮਾਣ ਸਕੇ। ਇੱਕ ਜਿਹੜਾ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਆਪਾਂ ਜਦੋਂ ਪ੍ਰਾਪਰਟੀ ਟੈਕਸ ਦੀ ਗੱਲ ਕਰ ਰਹੇ ਸੀ, ਇੱਕ ਸਵਾਲ ਆਪਾਂ ਨੂੰ ਜਿਹੜਾ ਉਹ ਆਇਆ ਹਰਭੁਪਿੰਦਰ ਹੋਣੀ ਪੁੱਛਦੇ ਆ। ਕਹਿੰਦੇ ਵੀ ਜੇ ਘਰ ਦੀ ਕੀਮਤ 4 ਲੱਖ ਸੀ ਤਾਂ ਵੱਧ ਕੇ 7 ਲੱਖ ਹੋ ਜਾਂਦੀ ਆ ਤੇ ਪ੍ਰਾਪਰਟੀ ਟੈਕਸ ਵੀ ਉਸੇ ਅਨੁਸਾਰ ਵੱਧਦਾ ਆ। ਕਿੱਦਾਂ ਕਾਊਂਟੀਜ਼ ਜਾਂ ਸਿਟੀਜ਼ ਜਿਹੜਾ ਅਪਰੇਜ਼ਲ ਇਹ ਕਰਦੀਆਂ ਜਦੋਂ ਦਾ ਘਰ ਵਿਕਦਾ ਜਿਹੜੀ ਨਵੀਂ ਕੀਮਤ ਤੇ ਵਿਕਿਆ ਆ ਉਹਦੇ ਹਿਸਾਬ ਨਾਲ ਤਾਂ ਪ੍ਰਾਪਰਟੀ ਟੈਕਸ ਉਹ ਤਾਂ ਫਿਰ ਹੋ ਹੀ ਜਾਂਦਾ ਆ। ਪਰ ਜਿਹੜਾ ਆਲਰੇਡੀ ਜਿਸ ਨੇਬਰਹੁੱਡ 'ਚ ਰਹਿ ਰਹੇ ਆ ਘਰ ਉਹਨਾਂ ਨੇ ਭਾਵੇਂ ਸਸਤਾ ਖਰੀਦਿਆ ਬਾਅਦ 'ਚ ਮਹਿੰਗੇ ਹੋ ਰਹੇ ਆ, ਉਹਨਾਂ ਦਾ ਕਿਸ ਹਿਸਾਬ ਦੇ ਨਾਲ ਰਹਿੰਦਾ ਆ? ਜੀ ਬਿਲਕੁਲ, ਇਹ ਉਹੀ ਤਾਂ ਰੌਲਾ ਨਾ ਪ੍ਰੋਪੋਜੀਸ਼ਨ ਦਾ ਕੈਲੀਫੋਰਨੀਆ ਦਾ, ਮੈਂ ਤੁਹਾਨੂੰ ਦੱਸਿਆ ਸੀ। ਸੋ ਜਿਨ੍ਹਾਂ ਨੇ ਘਰ ਪੁਰਾਣੇ ਲਏ, ਹੁਣ ਕਈ ਆ ਜਿੱਦਾਂ ਆਪਾਂ ਦੇਖ ਲਓ ਵੀ ਉਹਨਾਂ ਨੇ ਕੋਈ 2 ਲੱਖ ਦਾ ਘਰ ਲਿਆ ਆ, ਰਾਈਟ। ਸੋ ਉਹਨਾਂ ਦਾ ਪ੍ਰੋਪਰਟੀ ਟੈਕਸ ਉਸ ਹਿਸਾਬ ਨਾਲ ਹੀ ਜਾਂਦਾ। ਹਰ ਸਾਲ ਇਨਕਰੀਜ਼ ਹੋ ਸਕਦਾ ਪਰ ਉਹਦੇ ਤੇ ਲਿਮਿਟ ਆ 2 ਜਾਂ 2.5 ਕੁਛ % ਇੰਨੀ ਕੁ। ਪਰ ਉਹੀ ਘਰ ਜੇ ਅੱਜ ਦੀ ਡੇਟ 'ਚ ਹੁਣ ਮੰਨ ਲਓ ਵੀ 1.5 ਮਿਲੀਅਨ ਦਾ, ਜੇ ਕੋਈ ਨਵਾਂ ਬੰਦਾ ਉਸ ਨੂੰ ਬਾਈ ਕਰੂਗਾ ਤੇ ਉਹਨੂੰ 1.5 ਮਿਲੀਅਨ ਦੇ ਹਿਸਾਬ ਨਾਲ ਟੈਕਸ ਲੱਗੂਗਾ। ਜੀ ਜੀ ਇਹ ਆ ਚੱਕਰ। ਸੋ ਜਿਹਨਾਂ ਦਾ ਪੁਰਾਣਾ ਆ ਉਹ ਪੁਰਾਣੇ ਹਿਸਾਬ ਨਾਲ ਚੱਲੀ ਜਾਂਦਾ ਪਰ ਇਨਕਰੀਜ਼ ਜ਼ਰੂਰ ਹੁੰਦਾ ਹਰ ਸਾਲ, ਪਰ ਉਹਦੇ ਤੇ ਲਿਮਿਟ ਆ, ਉਹ ਤੋਂ ਵੱਧ ਨਹੀਂ। ਇਹ ਕੈਲੀਫੋਰਨੀਆ 'ਚ ਆ, ਹੁਣ ਟੈਕਸਸ 'ਚ ਰਹਿੰਦੇ ਆ, ਉਹ ਉਹਨਾਂ ਦੇ ਟੈਕਸਸ ਬਾਰੇ ਮੈਨੂੰ ਪਤਾ ਨਹੀਂ, ਪਰ ਕੈਲੀਫੋਰਨੀਆ ਦਾ ਮੈਂ ਤੁਹਾਨੂੰ ਦੱਸ ਰਿਹਾ ਹੈਗਾ। ਜੀ ਸੋ ਆਈ ਥਿੰਕ ਬੈਟਰ ਤੁਹਾਨੂੰ ਜਵਾਬ ਜਿਹੜੇ ਤੁਹਾਡੀ ਆਪਣੀ ਸਿਟੀ ਜਾਂ ਕਾਊਂਟੀ ਵਾਲੇ ਜਿਹੜੇ ਆ ਉਹ ਜਾਂ ਰੀਅਲਟਰ ਕੋਈ ਵੀ ਰੀਅਲ ਸਟੇਟ ਵਾਲਾ ਤੁਹਾਡੇ ਹੈਗਾ ਉਹ ਦੱਸ ਸਕਦੇ ਹਨ। ਜੀ
ਤੇ ਸਮਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਸਮਾਪਤ ਹੈਗਾ ਹੈ, ਤੇ ਆਪਾਂ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ। ਯੂਐਸ।